ਇਸ ਮੌਕੇ ਅਸੀਂ ਭਾਰਤ ਸਰਕਾਰ ਦੇ ਗੁਲਾਮ। ਇਹ ਉਹ ਸਰਕਾਰ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਆ ਕਿ ਉਹ ਭਾਰਤ ਦੇ ਨਾਗਰਿਕਾਂ ਨੂੰ ਚੰਗੀ ਸਿਹਤ ਦੇਵੇ। ਜੇਕਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜਾਂ ਹੋਰ ਕੋਈ ਸ਼ਖਸ ਸਿੱਖਾਂ ਨੂੰ ਇਹ ਮਤ ਦੇਵੇ ਕਿ ਪੰਜਾਬ ਦੇ ਵਿੱਚ ਰਹਿੰਦੇ ਲੋਕੋ, ਜਿਹੜੇ ਆਪਾਂ ਗੁਰਦੁਆਰਾ ਸਾਹਿਬਾਨ ਉਸਾਰ ਰਹੇ ਆ, ਇਹਨਾਂ ਦੀ ਤਾਂ ਇੱਕ ਅਹਿਮੀਅਤ, ਇੱਕ ਲੋੜ ਹੈਗੀ ਹੋਈ ਆ, ਪਰ ਆਪਾਂ ਨੂੰ ਨਾਲ ਦੀ ਨਾਲ ਕੈਂਸਰ ਦੇ ਇਲਾਜ ਲਈ ਵੀ ਬਤੌਰ ਖਾਲਿਸਤਾਨੀ ਸੋਚਣਾ ਚਾਹੀਦਾ, ਕਿਉਂਕਿ ਇੰਡੀਆ ਆਪਾਂ ਨੂੰ ਮਾਰਨਾ ਚਾਹੁੰਦਾ। ਇਦਾਂ ਦੀ ਕੋਈ ਗੱਲ ਹੁੰਦੀ ਤਾਂ ਸ਼ਾਇਦ ਕੋਈ ਆਪਾਂ, ਪਰ ਉਹਨੇ ਤਾਂ ਸਾਰੀ ਗੱਲ ਦਾ ਜਿਹੜਾ ਹਿਸਾਬ ਕਿਤਾਬ ਬਣਾਇਆ ਹੋਇਆ ਸੀ ਉਹ ਬਹੁਤ ਹੀ ਜ਼ਿਆਦਾ ਬੇਲਗਾਮ ਤੇ ਬੇਜ਼ਾਬਤਾ ਸੀ। ਇਹ ਕੌਮ ਨੇ ਬਹੁਤ ਅਦਬ ਸਤਿਕਾਰ, ਪਿਆਰ, ਤਹੱਮਲ, ਧੀਰਜ ਰੱਖਿਆ, ਐਵੇਂ ਨਹੀਂ ਬੋਲੇ। ਇਹ ਪਿਛਲੇ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ, ਕਈ ਸਾਲਾਂ ਤੋਂ ਬਰਦਾਸ਼ਤ ਕਰਦੇ ਆ ਰਹੇ। ਅੱਜ ਜਦੋਂ ਬੋਲੇ ਆ ਤੇ 2 ਦਿਨ ਦੇ ਵਿੱਚ ਹੀ ਉਹਨੂੰ ਆਲੇ ਦੁਆਲੇ ਚੋਂ ਸਾਰਿਆਂ ਨੇ ਸਮਝਾਤਾ ਕਿ ਅੱਜ ਤੋਂ ਬਾਅਦ ਤੈਨੂੰ ਕੌਮ ਚੋਂ ਪਹਿਲੀ ਗੱਲ ਤਾਂ ਕਿਸੇ ਨੇ ਦੁੱਕੀ ਦੇਣੀ। ਅਸੀਂ ਨਹੀਂ ਕਹਿੰਦੇ ਵੀ ਉਹ ਮਾੜਾ, ਅਸੀਂ ਨਹੀਂ ਕਹਿੰਦੇ ਚੰਗਾ, ਅਸੀਂ ਕਹਿੰਦੇ ਆ ਜੀ ਉਹ ਕੈਂਸਰ ਦਾ ਇਲਾਜ ਕਰਨਾ ਚਾਹੁੰਦਾ, ਬੜੀ ਚੰਗੀ ਗੱਲ, ਪਰ ਉਹਨੂੰ ਇਹ ਹੱਕ, ਜਾਂ ਕਿਸੇ ਨੂੰ ਵੀ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਕਿ ਸਾਡੇ ਧਰਮ ਦੇ ਬਾਰੇ, ਸਾਡੇ ਖਿਲਾਫ ਤਾਂ ਪਹਿਲਾਂ ਹੀ ਪੂਰਾ ਇੱਕ ਮਾਹੌਲ, ਨੈਰੇਟਿਵ ਸਿਰਜਣ ਲਈ ਦੁਸ਼ਮਣ 24 ਘੰਟੇ ਲੱਗਿਆ ਹੋਇਆ। ਘਾਟਾਂ ਹੋ ਸਕਦੀਆਂ ਨੇ, ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਮੈਂ ਜਿਵੇਂ ਕਹਿਣਾ ਹੁੰਦਾ, ਸਾਡੇ ਸਿੱਖਾਂ 'ਚ ਨੁਕਸ ਹੋ ਸਕਦਾ, ਸਾਡੀ ਸਿੱਖੀ 'ਚ ਕੋਈ ਨੁਕਸ ਨਹੀਂ ਹੈਗਾ। ਉਵੇਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ, ਪ੍ਰਬੰਧਕਾਂ 'ਚ ਸਾਡੇ ਵਿੱਚ ਕੋਈ ਗੜਬੜ ਹੋ ਸਕਦੀ ਹੈ। ਧਾਲੀਵਾਲ ਸਾਹਿਬ ਸਮੇਤ ਕਿਸੇ ਨੂੰ ਵੀ ਹੱਕ ਆ ਜੀ ਸਾਨੂੰ ਕਹਿਣ ਕਿ ਭਰਾਵੋ ਆਹ ਗੱਲ ਠੀਕ ਕਰੋ, ਪਰ ਏਦਾਂ ਲੋਕਾਂ 'ਚ ਨਫ਼ਰਤ ਪੈਦਾ ਕਰਨੀ, ਇਹ ਬਿਲਕੁਲ ਹੀ ਗਲਤ ਕੀਤਾ ਗਿਆ ਕਿ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਐਵੇਂ ਧਾਲੀਵਾਲ ਸਾਹਿਬ ਨੂੰ ਕਹੀ ਜਾਂਦੇ ਹੋ, ਸਾਡੇ ਦੇਖੋ ਜੀ ਗੁਰਦਾਰੇ। ਭਾਈ ਇਹ ਸਾਡੇ ਅੰਦਰੂਨੀ ਮਸਲੇ ਹੈ, ਘਰਾਂ 'ਚ ਨਹੀਂ ਹੁੰਦੇ। ਸੋ ਇੱਕ ਜਿਉਂਦੀ ਜਾਗਦੀ ਕੌਮ 'ਚ ਜਾਂ ਕਿਸੇ ਸਮਾਜ ਵਿੱਚ ਇਸ ਤਰੀਕੇ ਦਾ ਹੋਣਾ ਕੋਈ ਅਲੋਕਾਰ ਗੱਲ ਨਹੀਂ। ਗੜਬੜਾਂ ਹੋਣਗੀਆਂ ਹੀ, ਪਰ ਉਹਨਾਂ ਨੂੰ ਠੀਕ ਕਰਨ ਦਾ ਮਾਦਾ ਰੱਖੀਏ, ਨਾ ਕਿ ਟਾਰਗੇਟ ਕਰੀਏ। ਕਦੋਂ ਸਿੱਖ ਭੱਜ ਰਿਹਾ ਜੀ ਹਸਪਤਾਲਾਂ ਤੋਂ, ਕਦੋਂ ਸਿੱਖ ਭੱਜ ਰਿਹਾ ਵਿਦਿਅਕ ਅਦਾਰਿਆਂ ਤੋਂ, ਹਰ ਖੇਤਰ 'ਚ ਹੈਗੇ ਆ। ਹੁਣ ਜੇ ਡਾਕਟਰ ਧਾਲੀਵਾਲ ਦੀ ਇੱਛਾ ਪੂਰੀ ਨਹੀਂ ਹੋ ਰਹੀ, ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ, ਤੇ ਇਹ ਤਾਂ ਨਹੀਂ ਕਿ ਗੁਰਦੁਆਰਿਆਂ ਦੇ ਖਿਲਾਫ ਝੰਡਾ ਚੱਕ ਲੋ ਵੀ ਗੁਰਦੁਆਰੇ ਬੰਦ ਕਰਾਉਣੇ ਆ, ਤੇ ਐ ਕੋਈ ਕਰਾ ਦੂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਜੋ ਜਲੰਧਰ ਦੇ ਵਿੱਚ ਇੱਕ ਬਹਿਰੂਪੀਏ ਨੇ ਸਿੱਖਾਂ ਵਰਗਾ ਸਰੂਪ ਧਾਰ ਕੇ ਹਵਾਨੀਅਤ ਦਾ ਨੰਗਾ ਨਾਚ ਨੱਚਿਆ, ਉਸ ਮਾਮਲੇ ਦੇ ਵਿੱਚ ਲਗਾਤਾਰ ਨਵੀਂ ਤੋਂ ਨਵੀਂ ਗੱਲ ਸਾਹਮਣੇ ਆ ਰਹੀ ਹੈ। ਪਰਸੋਂ ਇਹ ਗੱਲ ਸਭ ਦੇ ਸਾਹਮਣੇ ਆ ਚੁੱਕੀ ਸੀ ਕਿ ਜਿਹੜਾ ਮੌਕੇ ਤੇ ਪੁਲਿਸ ਮੁਲਾਜ਼ਮ ਗਿਆ, ਜੇ ਕਿਤੇ ਉਹ ਸਹੀ ਤਰੀਕੇ ਨਾਲ ਆਪਦੀ ਉੱਥੇ ਪੜਤਾਲ ਕਰਦਾ ਤਾਂ ਸ਼ਾਇਦ ਉਸ ਮੌਕੇ ਬੱਚੀ ਜਿਉਂਦੀ ਮਿਲ ਜਾਂਦੀ। ਪਰ ਜਦੋਂ ਪੁਲਿਸ ਮੁਲਾਜ਼ਮ ਨੇ ਉਸ ਪੀੜਤ ਬੱਚੀ ਨੂੰ ਲੱਭਣ ਦੀ ਬਜਾਏ ਉੱਥੇ ਦੋਸ਼ੀ ਨਾਲ ਗੱਪਾਂ ਮਾਰ ਕੇ ਮੁੜਨ ਦੇ ਵਿੱਚ ਜ਼ਿਆਦਾ ਗੱਲ ਕੀਤੀ, ਤਾਂ ਨਤੀਜਾ ਜਿਹੜਾ ਇਹ ਆ ਕਿ ਲੋਕਾਂ ਦਾ ਬਹੁਤ ਰੋਹ ਇਸ ਗੱਲ ਲਈ ਵਧਿਆ ਤੇ ਅੰਤ ਉਸ ਮੁਲਾਜ਼ਮ ਨੂੰ, ਉਸ ਪੁਲਿਸ ਮੁਲਾਜ਼ਮ ਨੂੰ ਜਿਹੜਾ ਹੈਗਾ ਸਸਪੈਂਡ ਕਰਨਾ ਪਿਆ ਨੌਕਰੀ ਤੋਂ, ਉਹਨੂੰ ਲਾਂਭੇ ਕਰ ਦਿੱਤਾ ਗਿਆ। ਹੁਣ ਉਸ ਤੋਂ ਅਗਲੀ ਗੱਲ ਸਾਹਮਣੇ ਆਈ ਆ ਕਿ ਪੀੜਤ ਪਰਿਵਾਰ ਆ ਜਿਹੜਾ, ਉਹਨਾਂ ਨੇ ਏਸੀਪੀ ਗਗਨਦੀਪ ਸਿੰਘ ਤੇ ਐਸਐਚਓ ਮਨਜਿੰਦਰ ਸਿੰਘ ਉੱਤੇ ਡਰਾਉਣ ਧਮਕਾਉਣ ਦਾ ਦੋਸ਼ ਲਾਇਆ, ਜਿਸ ਮੌਕੇ ਉਹ ਪਰਿਵਾਰ ਆਪਦੀ ਬੱਚੀ ਦੀ ਸਲਾਮਤੀ ਲਈ ਭੱਜ ਦੌੜ ਕਰ ਰਹੇ ਸੀ। ਜਿਸ ਮੌਕੇ ਉਹ ਜਿਹੜਾ ਪਾਪੀ ਸੀ ਉਹਨੂੰ ਲੋਕ ਆਪਣੇ ਗੁੱਸੇ ਦਾ ਨਿਸ਼ਾਨਾ ਬਣਾ ਰਹੇ ਸੀ। ਜਿਸ ਮੌਕੇ ਉਸ ਬੱਚੀ ਦੀ ਮਾਂ ਜਿਹੜੀ ਆ ਉਹ ਹੋਸ਼ ਵਿੱਚ ਵੀ ਨਹੀਂ ਹੋਏਗੀ ਜਦੋਂ ਐਡਾ ਵੱਡਾ ਇਹ ਭਾਣਾ ਵਾਪਰਿਆ। ਉਸ ਮੌਕੇ ਪੁਲਿਸ ਮੁਲਾਜ਼ਮਾਂ ਨੇ, ਪਹਿਲਾਂ ਤਾਂ ਜਿਹੜਾ ਆਮ ਚਲੋ ਸਧਾਰਨ ਮੁਲਾਜ਼ਮ ਸੀ, ਆਪਾਂ ਕਈ ਵਾਰ ਸੋਚ ਲੈਂਦੇ ਆ ਵੀ ਉਹਨੂੰ ਕੀ ਪਤਾ ਸੀ ਕਿ ਅੰਦਰ ਐਡਾ ਗਲਤ ਕੰਮ ਹੋ ਚੁੱਕਿਆ, ਪਰ ਜਦੋਂ ਸਾਰੀ ਗੱਲ ਨੰਗੀ ਹੋ ਚੁੱਕੀ ਸੀ, ਉਸ ਮੌਕੇ ਪੁਲਿਸ ਦੇ ਵੱਡੇ ਅਧਿਕਾਰੀ ਥਾਣੇਦਾਰ ਮਨਜਿੰਦਰ ਸਿੰਘ, ਏਸੀਪੀ ਗਗਨਦੀਪ ਸਿੰਘ, ਜਿੰਨੀ ਬੇਹੂਦਗੀ, ਬਦਤਮੀਜੀ ਤੇ ਮਿਸਕੰਡਕਟ ਇਹਨਾਂ ਨੇ ਕੀਤਾ, ਪਰਿਵਾਰ ਨੇ ਇਸ ਗੱਲ ਨੂੰ ਸਾਰੀ ਨੂੰ, ਜਿੱਥੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਲਿਖਤੀ ਤੌਰ ਤੇ ਦਿੱਤੀ ਹੈ, ਨਾਲ ਦੀ ਨਾਲੇ ਦੀ ਕਾਪੀ ਰਾਜਪਾਲ ਨੂੰ ਤੇ ਡੀਜੀਪੀ ਨੂੰ ਵੀ ਭੇਜੀ ਹੈ। ਹੁਣ ਕਾਰਵਾਈ ਕੀ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਗੱਲ ਤਾਂ ਛੱਡੋ, ਇਹਨਾਂ ਲਈ ਸਸਪੈਂਸ਼ਨਾਂ ਜਾਂ ਇਹਨਾਂ ਨੂੰ ਦੁਬਾਰਾ ਬਹਾਲੀਆਂ ਉਹ ਆਮ ਗੱਲ, ਪਰ ਪੁਲਿਸ ਦਾ ਇਹ ਜਿਹੜਾ ਰਵੱਈਆ, ਕੀ ਪੁਲਿਸ ਸਾਡੇ ਵਿੱਚੋਂ ਨਹੀਂ? ਪੁਲਿਸ ਦੇ ਇਹ ਜਿਹੜੇ ਮੁਲਾਜ਼ਮ ਨੇ ਇਹ ਧੀਆਂ ਪੁੱਤਾਂ ਵਾਲੇ ਨੇ,
ਇਹਨਾਂ ਨੂੰ ਇੰਨਾ ਮਤਲਬ ਕਿ ਸੰਵੇਦਨਹੀਣ ਕਿਵੇਂ ਹੋ ਸਕਦਾ ਕੋਈ ਬੰਦਾ, ਵੀ ਇੱਕ ਬੱਚੀ ਜਿਹਦੇ ਨਾਲ ਇੰਨਾ ਮਾੜਾ ਹੋਇਆ, ਉਹਦੇ ਪਰਿਵਾਰਕ ਮੈਂਬਰਾਂ ਨੂੰ ਉਸ ਮੌਕੇ ਤੁਹਾਡੇ ਸਾਥ ਦੀ, ਤੁਹਾਡੇ ਸਹਿਯੋਗ ਦੀ ਲੋੜ, ਤੇ ਤੁਸੀਂ ਉਸ ਟਾਈਮ ਉਹਨਾਂ ਨੂੰ ਡਰਾ ਧਮਕਾ ਰਹੇ ਹੋ। ਜੋ ਕੁਝ ਇਸ ਪਰਿਵਾਰ ਨੇ ਦੱਸਿਆ ਉਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ ਕਿ ਕਿਵੇਂ ਪੁਲਿਸ ਅਧਿਕਾਰੀਆਂ ਨੇ ਇਹ ਕੀਤਾ। ਦੇਖੋ ਸਾਰੇ ਘਟਨਾਕ੍ਰਮ ਦੇ ਵਿੱਚ ਪਹਿਲੇ ਦਿਨ ਤੋਂ ਹੀ ਕਿਵੇਂ ਇਸ ਪਰਿਵਾਰ ਨੂੰ ਜਿਹੜਾ ਤਕਲੀਫਾਂ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਸ ਪਾਪੀ ਨੇ ਜਿਹੜੀ ਕਰਤੂਤ ਕੀਤੀ ਸੋ ਕੀਤੀ, ਬਾਅਦ ਵਿੱਚ ਇਸੇ ਪਰਿਵਾਰ ਨੂੰ ਦੱਸਣਾ ਪਿਆ ਦੁਨੀਆ ਨੂੰ ਕਿ ਉਹ ਕੋਈ ਸਿੱਖ ਨਹੀਂ ਹੈ, ਉਹ ਸਿੱਖ ਨਹੀਂ ਹੈ, ਉਹ ਸਿੱਖੀ ਦਾ ਰੂਪ ਧਾਰ ਕੇ ਨੌਕਰੀ ਦੇ ਲਈ ਉਹਨੇ ਦਾੜਾ ਕਿਸ ਰੱਖਿਆ, ਉਹ ਪਤਾ ਨਹੀਂ ਈਸਾਈ ਹੈ ਜਾਂ ਕੀ ਹੈ, ਉਹਦਾ ਕੋਈ ਧਰਮ ਨਹੀਂ ਹੈ। ਵੈਸੇ ਜਿਹੜਾ ਵੀ ਉਹਦਾ ਮਰਜ਼ੀ ਧਰਮ ਹੋਵੇ, ਉਹਦਾ ਧਰਮ ਉਹਨੂੰ ਇਹ ਥੋੜੀ ਕਹਿੰਦਾ ਹੋਣਾ ਜੇ ਉਹ ਹਿੰਦੂ ਵੀ ਹੋਵੇ, ਅਸੀਂ ਨਹੀਂ ਇਹ ਗੱਲ ਕਹਿ ਸਕਦੇ ਵੀ ਉਹਦਾ ਕੋਈ ਧਰਮ ਇਹ ਗੱਲ ਕਹਿੰਦਾ ਹੋਣਾ। ਇਹ ਲੋਕ ਬਹੁਤ ਗਲਤ ਨੇ ਜਿਹੜੇ ਕਹਿੰਦੇ ਆ ਕਿ ਜੀ ਫਲਾਣੇ ਧਰਮ ਦਾ, ਪਾਪੀ ਦਾ, ਦੁਸ਼ਟ ਦਾ, ਜਿੰਨਾ ਵੀ ਗਲਤ ਸੋਚਿਆ ਜਾਵੇ ਉਹ ਹੋਣਾ। ਪਰ ਇਹ ਚੀਜ਼ ਦੇ ਵਿੱਚ ਜਿਸ ਤਰੀਕੇ ਨਾਲ ਕੌਮ ਨੂੰ, ਪੂਰੇ ਸਿੱਖ ਭਾਈਚਾਰੇ ਨੂੰ ਜਲੀਲ ਕੀਤਾ ਗਿਆ, ਉਹਨੇ ਤਾਂ ਦੁਖੀ ਕੀਤਾ ਹੀ ਸੀ। ਮੁੜ ਕੇ ਆਹ ਗੱਲਾਂ ਕਿ ਪਰਿਵਾਰ ਵਿਚਾਰਾ ਕੀ ਕਰੇ। ਖੈਰ, ਪੂਰੀ ਕੌਮ, ਪੂਰਾ ਸਮਾਜ ਇਸ ਮੌਕੇ ਪੀੜਤ ਪਰਿਵਾਰ ਦੇ ਨਾਲ। ਕੱਲ ਜਦੋਂ ਇਹ ਸਾਰੀ ਗੱਲ ਸੁਣ ਦੇਖ ਰਹੇ ਸੀ, ਉਸ ਮੌਕੇ ਜਿਹੜੀ ਇੱਕ ਨਿੱਕੀ ਜੀ ਮਾਸੂਮ ਬੱਚੀ ਲੁਧਿਆਣੇ ਵਿੱਚ ਗਵਾਂਢਣ ਨੇ ਕਤਲ ਕਰ ਦਿੱਤੀ ਸੀ, ਉਹਦਾ ਪਰਿਵਾਰ, ਉਹਦਾ ਡੈਡੀ ਉੱਥੇ ਮੌਕੇ ਤੇ ਰੋ ਪਿੱਟ ਰਿਹਾ ਸੀ ਕਿ ਕੁਝ ਨਹੀਂ ਹੋਣਾ, ਇਸ ਸਿਸਟਮ ਨੇ ਮੇਰੇ ਭੋਰਾ ਪਰ ਮਾਸੂਮ ਬੱਚੀ ਨੂੰ ਕਤਲ ਕਰਨ ਵਾਲੀ ਨੂੰ ਕੁਝ ਨਹੀਂ ਹੁਣ ਤੱਕ ਹੋਇਆ। ਤੇ ਗਾਂ ਇਵੇਂ ਦਾ ਇੱਕ ਮਾਮਲਾ ਚੰਡੀਗੜ੍ਹ ਦਾ ਪਬਲਿਕ ਦੇ ਵਿੱਚ ਆ, ਜਿੱਥੇ ਇੱਕ ਇਹੋ ਜਿਹੇ ਹੀ ਦਰਿੰਦੇ ਨੇ ਕਈਆਂ ਨਾਲ, ਮਤਲਬ 3-4 ਬੀਬੀਆਂ ਨਾਲ ਤੇ ਇੱਕ MBA ਦੀ ਵਿਦਿਆਰਥਣ ਨਾਲ ਇਹ ਪਾਪ ਕਰ ਕੀਤਾ। ਤੇ ਅੱਜ ਜਦੋਂ ਉਹਨੂੰ ਸਜ਼ਾ ਸੁਣਾਈ ਗਈ, ਉਹ ਸਜ਼ਾ ਦੇ ਖਿਲਾਫ ਲੋਕਾਂ 'ਚ ਬਹੁਤ ਗੁੱਸਾ, ਵੀ ਇੰਨੇ ਲੰਮੇ ਅਰਸੇ ਤੋਂ ਬਾਅਦ ਇੰਨਾ ਪਹਿਲੋਂ ਸਾਬਤ ਕਰਨਾ ਬੜਾ ਔਖਾ ਇਸ ਮੁਲਕ ਦੇ ਵਿੱਚ, ਤੇ ਜੇਕਰ ਦੋਸ਼ੀ ਨੂੰ ਦੋਸ਼ੀ ਸਾਬਤ ਕਰ ਹੀ ਦਿੱਤਾ ਤਾਂ ਵੀ ਉਹ ਗੱਲ ਕੋਈ ਚੱਜ ਹਾਲ ਦੀ ਨਹੀਂ ਹੋਈ। ਸੋ ਇਸ ਮੁਲਕ ਦੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਕਿੱਸੇ ਨੇ ਜਿੱਥੇ ਰੇਪ ਨੂੰ, ਇਸ ਮੁਲਕ ਦੀਆਂ ਤਾਂ ਸਿਆਸੀ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਧਾਰਮਿਕ ਬਹੁਤ ਸਾਰੀਆਂ ਇਹੋ ਜਿਹੀਆਂ ਆਪਣੇ ਆਪ ਨੂੰ ਸਮਝਦੀਆਂ ਵੱਡੀਆਂ ਤੋਪਾਂ, ਉਹਨਾਂ ਨੇ ਬੀਤੇ ਦੌਰ ਵਿੱਚ ਇਹੋ ਜਿਹੀਆਂ ਗਲਤ ਬਿਆਨੀਆਂ ਕਰਕੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਕਿ ਜੀ ਤੁਸੀਂ ਛੋਟੇ ਕੱਪੜੇ ਪਾਉਂਦੀਆਂ, ਆਹ ਭੋਰਾ ਭਰ ਨਿਆਣੀ ਨੇ ਕੀ ਗਲਤ ਕੀਤਾ ਸੀਗਾ ਜਿਹਦੀ ਕਰਕੇ ਇਹਨੂੰ ਟਾਰਗੇਟ ਕਰ। ਜਿੱਥੇ MLA MP ਜਾਂ ਹੋਰ ਲੋਕ ਇਹ ਸਾਰਾ ਕੁਝ ਦੇਖ ਕੇ ਇਸ ਮੁਲਕ ਦੇ ਵਿੱਚ ਔਰਤ ਜਾਤੀ ਦਾ ਜੋ ਹਾਲ ਆ, ਦੂਜੇ ਪਾਸੇ ਉਹ ਬੀਬੀਆਂ ਜਿਹੜੀਆਂ ਇਸ ਮੁਲਕ ਦੇ ਜਾਂ ਹਿੰਦੂ ਧਰਮ ਦੇ ਝੰਡੇ ਚੱਕੀ ਫਿਰਦੀਆਂ, ਉਹ ਪਹਿਲਾਂ ਇਹ ਸਾਰੇ ਕਸ ਨੂੰ ਦੇਖ ਤਾਂ ਲੈਣ ਕਿ ਹਿੰਦੂ ਗ੍ਰੰਥਾਂ 'ਚ ਜਾਂ ਹਿੰਦੂ ਇਤਿਹਾਸ ਜਾਂ ਮਿਥਿਹਾਸ ਵਿੱਚ ਬੀਬੀਆਂ ਦੇ, ਔਰਤਾਂ ਦੇ ਬਾਰੇ ਕੀ ਕੁਛ ਆ। ਕਿਤੇ ਸਤੀ ਪ੍ਰਥਾ, ਕਿਤੇ ਜੀ ਛਾਤੀ ਢੱਕਣ ਦੇ ਲਈ ਲੋਕਾਂ ਨੂੰ, ਬੀਬੀਆਂ ਨੂੰ ਜੰਗ ਲੜਨੀ ਪਈ। ਸੋ ਇਹ ਸਾਰਾ ਕੁਝ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਕਿ ਇਸ ਮੁਲਕ ਦੇ ਵਿੱਚ ਕੀ ਚੱਲ ਰਿਹਾ। ਖੈਰ, ਇਹ ਸਾਰਾ ਕੁਝ ਜਦੋਂ ਅੱਜ ਲੋਕਾਂ ਦੇ ਸਾਹਮਣੇ ਆਇਆ ਹੈ ਤਾਂ ਹੋਰ ਵੀ ਜ਼ਿਆਦਾ ਹਰੇਕ ਬੰਦੇ ਨੂੰ ਲੱਗਦਾ ਜਿਵੇਂ ਮੇਰੀ ਧੀ ਜਾਂ ਮੇਰੀ ਭੈਣ ਦਾ ਮਸਲਾ। ਜਦੋਂ ਪੂਰਾ ਇੰਡੀਅਨ ਮੀਡੀਆ ਸਿੱਖੀ ਅਤੇ ਸਿੱਖਾਂ ਨੂੰ ਬਲਾਤਕਾਰ ਦੇ ਦੋਸ਼ ਨਾਲ ਬਹੁਤ ਨੀਚਤਾ ਨਾਲ ਟਾਰਗੇਟ ਕਰ ਰਿਹਾ ਸੀ, ਤਾਂ ਉਸ ਮੌਕੇ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਸੱਜਣ ਸਰਦਾਰ ਗੁਰਦੇਵ ਸਿੰਘ ਸੱਧੇਵਾਲੀਆ, ਉਹਨਾਂ ਨੇ ਕੁਝ ਗੱਲਾਂ ਲਿਖੀਆਂ ਨੇ ਜਿਹੜੀਆਂ ਕਰਨੀਆਂ ਜ਼ਰੂਰੀ ਨੇ। ਉਹਨਾਂ ਨੇ ਲਿਖਿਆ, ਪੀੜੀ ਹੇਠ ਸੂਟਾ, ਇੱਕ ਉਂਗਲ ਕਿਸੇ ਬੰਨੀ ਕੀਤਿਆਂ 3 ਖੁਦ ਬੰਨੀ ਹੋ ਜਾਂਦੀਆਂ, ਪਰ ਜੇ ਹੁੰਦੀ ਹੋਵੇ ਕਰ ਹੀ ਲੈਣੀ ਚਾਹੀਦੀ ਆ। ਪਰ ਜਲੰਧਰ ਵਾਲੇ ਕਾਂਡ ਨੂੰ ਲੈ ਕੇ ਉਂਗਲ ਨਹੀਂ, ਹੱਥ ਪੈਰ ਲੱਤਾਂ ਬਾਹਾਂ ਸਭ ਚੁੱਕੀਆਂ ਜਾਪ ਰਹੀਆਂ ਨੇ, ਜਦ ਕਿ ਉਹ ਬੰਦੇ ਨੇ ਨਵੇੜੇ ਉੱਥੇ ਹੀ ਲੋਕਾਂ, ਉਸ ਬੰਦੇ ਦੇ ਨਵੇੜੇ ਉੱਥੇ ਹੀ ਲੋਕਾਂ ਕਰ ਦਿੱਤੇ। ਇਹ ਨਹੀਂ ਵੇਖਿਆ ਕਿ ਸਾਡੇ ਵਿੱਚੋਂ ਸੀ ਜਿਹੜਾ ਕਿ ਹੈ ਵੀ ਨਹੀਂ ਸੀ। ਸ਼ਿਵ ਪੁਰਾਣ ਮੁਤਾਬਕ ਇੰਦਰ ਅਤੇ ਜਲੰਧਰ ਦੈਂਤ ਮੈਦਾਨ ਵਿੱਚ ਆਮੋ ਸਾਹਮਣੇ ਜੰਗ ਵਿੱਚ ਉਲਝੇ ਹੋਏ ਸਨ, ਤਾਂ ਵਿਸ਼ਨੂੰ ਨੇ ਮੌਕਾ ਤਾੜ ਕੇ ਜਲੰਧਰ ਦੀ ਔਰਤ ਦਾ ਰੇਪ ਕਰ ਦਿੱਤਾ। ਦੂਜੀ ਵਾਰ ਜਦ ਇੰਦਰ ਅਤੇ ਸ਼ੰਖਚੂੜ ਨਾਂ ਦਾ ਰਾਖਸ਼ ਆਮੋ ਸਾਹਮਣੇ ਸਨ, ਤਾਂ ਵਿਸ਼ਨੂੰ ਨੇ ਫਿਰ ਮੌਕਾ ਸੰਭਾਲਦਿਆਂ ਸ਼ੰਖਚੂੜ ਨਾਂ ਦੇ ਰਾਖਸ਼ ਦੀ ਔਰਤ ਨਾਲ ਬਲਾਤਕਾਰ ਕੀਤਾ, ਜਿੱਥੋਂ ਠਾਕਰ ਤੁਲਸੀ ਦੇ ਵਿਆਹ ਵਾਲੀ ਕਹਾਣੀ ਸ਼ੁਰੂ ਹੋਈ। ਸ਼ਿਵ ਜੀ ਦੀ ਜਦ ਪਹਿਲੀ ਸਤੀ ਨਾਂ ਦੀ ਪਤਨੀ
ਪਿਓ ਦੇ ਹਵਨ ਕੁੰਭ ਵਿੱਚ ਸੜ ਮਰੀ, ਤਾਂ ਪਾਗਲਾਂ ਵਾਲੀ ਹਾਲਤ ਵਿੱਚ ਨੰਗੇ ਅਲਫ ਨਗਨ ਘੁੰਮਦੇ ਫਿਰਦੇ ਸ਼ਿਵ ਜੀ ਨੇ ਜੰਗਲਾਂ ਵਿੱਚ ਰਹਿ ਰਹੇ ਰਿਸ਼ੀਆਂ ਦੀਆਂ ਔਰਤਾਂ ਜਾ ਢਾਈਆਂ। ਅਤੇ ਇਸੇ ਸਮੇਂ ਉੱਪਰੋਂ ਹੀ ਆਣ ਪਹੁੰਚੇ ਰਿਸ਼ੀਆਂ ਸਰਾਪ ਵਾਲਾ ਚਿੱਲਾ ਚਾੜ ਸ਼ਿਵ ਜੀ ਦਾ ਅੰਗ ਵੱਢ ਸੁੱਟਿਆ। ਬ੍ਰਹਮਾ ਜੀ ਸ਼ਿਵ ਜੀ ਪਾਰਵਤੀ ਦੇ ਫੇਰੇ ਕਰਾਉਂਦਿਆਂ ਪਾਰਵਤੀ ਦਾ ਪੈਰ ਦੇਖ ਕੇ ਹੀ ਸਾਰੇ ਕੰਮ ਫੇਲ ਹੋ ਗਿਆ ਤੇ ਕਪਾਲ ਮੋਚਨ ਵਾਲੀ ਕਹਾਣੀ। ਤੇ ਇਸੇ ਤਰੀਕੇ ਨਾਲ ਬ੍ਰਹਮਾ ਆਪਣੀ ਧੀ ਨਾਲ ਜੋ ਸੰਬੰਧ ਬਣਾਉਂਦਾ, ਜਿਹਦੇ ਬਾਰੇ ਭਾਈ ਗੁਰਦਾਸ ਦੀਆਂ 12 ਚ ਵੀ ਹੈ। ਸੋ ਇਸ ਮੁਲਕ ਦੇ ਵਿੱਚ ਹਿੰਦੂ ਗ੍ਰੰਥਾਂ ਵਿੱਚ ਜੋ ਕੁਝ ਦਰਜ ਵਾ, ਇੱਕ ਸਾਖੀ, ਇੱਕ ਕਹਾਣੀ ਇੰਦਰ ਦੇਵਤੇ ਨਾਲ ਚੰਦਰਮਾ ਦੇ ਉੱਤੇ ਜਿਹੜਾ ਕਹਿੰਦੇ ਦਾਗ ਆ, ਇਹ ਕਹਿੰਦੇ ਜੀ ਬ੍ਰਹਮਾ ਦੀ ਜਿਹੜੀ ਉਹ ਅਹਿਲਿਆ ਨਾਰੀ ਔਰਤ ਸੀਗੀ ਜੀ ਉਹਦੇ ਤੋਂ। ਇਹ ਜਿਹੜਾ ਸਾਰਾ ਕੁਝ ਇਹਨਾਂ ਗ੍ਰੰਥਾਂ 'ਚ ਦਰਜ ਵਾ, ਜਿੱਥੇ ਮੰਦਰਾਂ ਦੇ ਵਿੱਚ ਨਿੱਕੀ ਆਸਫਾ ਵਰਗੀ ਬੱਚੀ ਨਾਲ, ਤੇ ਜਿੱਥੇ ਲੋਕ ਝੰਡੇ ਚੱਕ ਕੇ ਤਿਰੰਗੇ ਤੁਰ ਪੈਣ ਬਲਾਤਕਾਰੀਆਂ ਦੇ ਲਈ, ਉਸ ਮੁਲਕ ਦੇ ਵਿੱਚ ਜੀ ਕਿਹੜੀ ਗੱਲ ਕੀਤੀ ਜਾ ਸਕਦੀ ਹੈ? ਬਹੁਤ ਨੀਚਤਾ ਤੇ ਘ੍ਰਿਣਤਾ ਇਸ ਮੁਲਕ ਦੇ, ਜਿਹਦੇ ਬਾਰੇ ਕਹਿੰਦੇ ਆ ਜੀ ਮਹਾਨ ਸੰਸਕ੍ਰਿਤੀ ਸਾਡੀ। ਮੈਂ ਤਾਂ ਸਾਰੀਆਂ ਗੱਲਾਂ ਮਤਲਬ ਗੋਲ ਕਰ ਗਿਆ, ਮੇਰੇ ਤੋਂ ਪੜ੍ਹ ਨਹੀਂ ਹੁੰਦੀਆਂ ਹੈਗੀਆਂ, ਕਿਉਂਕਿ ਆਪਾਂ ਧੀਆਂ ਭੈਣ ਵਾਲੇ ਆ, ਪਰਿਵਾਰਾਂ ਵਾਲੇ ਆ। ਪਰ ਇਹ ਆ ਮਹਾਨ ਸੱਭਿਆਚਾਰ ਜਿਹੜਾ ਔਰਤ ਨੂੰ ਰੇਪ ਕਰਨ ਦੀ, ਉਹਨੂੰ ਇੱਕ ਬੜੀ ਵੱਡੀ ਗੱਲ ਮੰਨਦਾ ਕਿ ਇੱਥੇ ਰੇਪ ਹੋਣਾ ਚਾਹੀਦਾ। ਖੈਰ, ਇਹ ਜਿਹੜਾ ਸਾਰਾ ਭਾਣਾ ਵਾਪਰਿਆ, ਇਹਦੇ ਵਿੱਚ ਦਿਨੋਂ ਦਿਨ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਬਹੁਤ ਹੀ ਹਵਾਨੀਅਤ ਤੇ ਮਾੜਾ ਵਾਪਰਿਆ। ਕੱਲ ਆਪਾਂ ਇੱਕ ਮਸਲਾ ਡਿਸਕਸ ਕੀਤਾ ਸੀ ਕਿ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਲਗਾਤਾਰ ਸਿੱਖ ਫਲਸਫੇ ਨੂੰ, ਸਿੱਖ ਗੁਰਧਾਮਾਂ ਨੂੰ, ਖਾਸ ਤੌਰ ਤੇ ਗੁਰਦੁਆਰਿਆਂ ਨੂੰ ਟਾਰਗੇਟ ਕਰਦਾ ਹੈ। ਉਹਦੇ ਬਾਰੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਰੋਹ ਹੈ। ਅੰਤ ਅੱਜ ਉਹਨੇ ਇੱਕ ਵੀਡੀਓ ਪਾ ਕੇ ਮਾਫੀ ਮੰਗੀ ਹੈ, ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੇ। ਪਹਿਲੀ ਗੱਲ ਤਾਂ ਇਹ ਆ ਕਿ ਅੱਜ ਸਿੱਖ ਜਗਤ ਨੇ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਵੀ ਚਾਹੁੰਦੇ ਹਾਂ ਕੈਂਸਰ ਅਤੇ ਹੋਰ ਮਾੜੀਆਂ ਬਿਮਾਰੀਆਂ ਜਾਂ ਗਲਤ ਚੀਜ਼ਾਂ ਦੇ ਖਿਲਾਫ ਸਾਡੇ ਕੌਮ ਤੋਂ, ਸਾਡੇ ਧਰਮ ਤੋਂ ਜੋ ਸਰਦਾ ਬਣਦਾ ਕਰੀਏ, ਤੇ ਕਰਦੇ ਵੀ ਆ। ਬਥੇਰੇ ਗੁਰਦੁਆਰੇ ਉਸਾਰੇ ਹੋਏ ਨੇ, ਬਥੇਰੇ ਹਸਪਤਾਲ ਉਸਾਰੇ ਹੋਏ ਨੇ, ਬਥੇਰੇ ਪੁਲ ਉਸਾਰੇ ਹੋਏ ਨੇ। ਜਦੋਂ ਖਾਲਿਸਤਾਨ ਬਣ ਗਿਆ ਉਦੋਂ ਤਾਂ ਹੋ ਸਕਦਾ, ਜਿਵੇਂ ਕਈ ਮੁਲਕਾਂ 'ਚ ਕਹਿੰਦੇ ਆ, ਮੈਡੀਕਲ ਫ੍ਰੀ, ਤੇ ਉਹ ਸਾਡੀ ਉਸ ਮੌਕੇ ਦੀ ਜਿਹੜੀ ਸਰਕਾਰ ਆ ਉਹਦਾ ਹੀ ਸਾਰਾ ਹੋਵੇ ਕਿ ਭਾਈ ਇਸ ਮੁਲਕ ਦੇ ਹਰ ਨਾਗਰਿਕ ਦੀ ਚੰਗੀ ਸਿਹਤ, ਬਿਮਾਰੀਆਂ ਤੋਂ ਦੇ ਖਿਲਾਫ ਜੋ ਕੁਝ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਇਸ ਮੌਕੇ ਅਸੀਂ ਭਾਰਤ ਸਰਕਾਰ ਦੇ ਗੁਲਾਮ ਆ, ਤੇ ਉਹ ਸਰਕਾਰ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਆ ਕਿ ਉਹ ਭਾਰਤ ਦੇ ਨਾਗਰਿਕਾਂ ਨੂੰ ਚੰਗੀ ਸਿਹਤ ਦੇਵੇ। ਜੇਕਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜਾਂ ਹੋਰ ਕੋਈ ਸ਼ਖਸ ਸਿੱਖਾਂ ਨੂੰ ਇਹ ਮਤ ਦੇਵੇ ਕਿ ਪੰਜਾਬ ਦੇ ਵਿੱਚ ਰਹਿੰਦੇ ਲੋਕੋ, ਤੁਸੀਂ ਖਾਲਿਸਤਾਨੀ ਮੰਨੇ ਜਾਂਦੇ ਹੋ, ਤੇ ਹਿੰਦੁਸਤਾਨ ਦੀ ਸਟੇਟ ਨੇ ਤੁਹਾਨੂੰ ਮਰਨ ਮਰਾਉਣ ਦਾ ਇੱਕ ਜਿਹੜਾ ਤੋਰਿਆ ਹੋਇਆ, ਉਹਦੇ 'ਚ ਹੋਰ ਕਈ ਢੰਗ ਤਰੀਕਿਆਂ ਵਾਂਗ ਇੱਕ ਤਰੀਕਾ ਹੈਗਾ ਵੀ ਕੈਂਸਰ ਰਾਹੀਂ ਮਾਰਨਾ। ਤੇ ਤੁਸੀਂ ਆਪਦੇ ਬਚਾਅ ਲਈ ਆਪ ਸੋਚੋ, ਸਰਕਾਰ ਤੇ ਨਾ ਆਸ ਰੱਖੋ। ਜਿਹੜੇ ਆਪਾਂ ਗੁਰਦੁਆਰਾ ਸਾਹਿਬਾਨ ਉਸਾਰ ਰਹੇ ਆ, ਇਹਨਾਂ ਦੀ ਤਾਂ ਇੱਕ ਅਹਿਮੀਅਤ, ਇੱਕ ਲੋੜ ਹੈਗੀ ਹੋਈ ਆ, ਪਰ ਆਪਾਂ ਨੂੰ ਨਾਲ ਦੀ ਨਾਲ ਕੈਂਸਰ ਦੇ ਇਲਾਜ ਲਈ ਵੀ ਬਤੌਰ ਖਾਲਿਸਤਾਨੀ ਸੋਚਣਾ ਚਾਹੀਦਾ, ਕਿਉਂਕਿ ਇੰਡੀਆ ਆਪਾਂ ਨੂੰ ਮਾਰਨਾ ਚਾਹੋ। ਇਦਾਂ ਦੀ ਕੋਈ ਗੱਲ ਹੁੰਦੀ ਤਾਂ ਸ਼ਾਇਦ ਕੋਈ ਆਪਾਂ, ਪਰ ਉਹਨੇ ਤਾਂ ਸਾਰੀ ਗੱਲ ਦਾ ਜਿਹੜਾ ਹਿਸਾਬ ਕਿਤਾਬ ਬਣਾਇਆ ਹੋਇਆ ਸੀ ਉਹ ਬਹੁਤ ਹੀ ਜ਼ਿਆਦਾ ਬੇਲਗਾਮ ਤੇ ਬੇਜ਼ਾਬਤਾ ਸੀ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ। ਕਹਿੰਦੇ ਕੋਈ ਬੰਦਾ ਪੁਰਾਣੇ ਵੇਲਿਆਂ ਦੇ ਵਿੱਚ ਆਪਦਾ ਨਾ ਆਟਾ ਲੈ ਕੇ ਤੁਰਿਆ ਜਾ ਰਿਹਾ ਸੀ, ਬਈ ਰਸਤੇ ਦੇ ਵਿੱਚ ਜਿੱਥੇ ਭੁੱਖ ਲੱਗੀ, ਕਿਸੇ ਮਾਈ ਤੋਂ 4 ਆਪਾਂ ਮੰਨੀਆਂ ਪਕਵਾ ਕੇ ਛਕ ਲਾਂਗੇ। ਉਦੋਂ ਪਹਿਲਾਂ ਇਹੋ ਜਿਹਾ ਕੰਮ ਹੀ ਚੱਲਦਾ। ਕੋਈ ਬੀਬੀ ਮਿਲੀ, ਉਹਨੂੰ ਕਿਹਾ ਵੀ ਮਾਤਾ, ਜੇ ਮੇਰੀ ਬੇਨਤੀ ਸਵੀਕਾਰ ਕਰੇ, ਆਟਾ ਮੇਰੇ ਕੋਲ ਹੈ ਤੇ ਤੂੰ ਪ੍ਰਸ਼ਾਦੇ ਆਪਦੇ ਤਿਆਰ ਕਰ ਰਹੀ ਆ, ਮੇਰੀਆਂ ਵੀ 4 ਮੰਨੀਆਂ ਮੈਨੂੰ ਲਾ ਦੇ। ਮਾਤਾ ਨੇ ਕਿਹਾ ਵੀ ਕੋਈ ਗੱਲ ਨਹੀਂ, ਬਹਿ ਜਾ ਭਾਈ। ਹੁਣ ਉਹ ਕੋਲੇ ਬੈਠਾ ਚੁੱਲ੍ਹੇ ਦੇ ਵਿੱਚ ਨਾਲੇ ਤਾਂ ਝੋਕਾ ਲਾ ਰਿਹਾ ਤੇ ਨਾਲੇ ਆਲੇ ਦੁਆਲੇ ਦੇਖ ਕੇ ਕਹਿੰਦਾ, ਬਈ ਮਾਤਾ, ਦਰਵਾਜ਼ਾ ਤੁਹਾਡਾ ਭੀੜਾ ਹੈ, ਬੂਹਾ ਘਰ ਦਾ ਭੀੜਾ ਹੈ, ਬਲਦ ਡੰਗਰ ਜਾਨਵਰ ਪਿੱਛੇ ਉਧਰ ਨਜ਼ਰ ਮਾਰੀ। ਉਹ ਕਹਿੰਦੀ, ਪੁੱਤ ਚੱਲੀ ਜਾਂਦਾ ਕੰਮ ਸਾਡਾ, ਨਿਕਲ ਜਾਂਦੇ ਅੰਦਰੋਂ ਜਾਨਵਰ, ਆ ਵੀ ਜਾਂਦੇ ਆ, ਕੋਈ ਚੱਕਰ ਨਹੀਂ। ਉਹਨੇ ਟਾਈਮ ਨੂੰ ਮਾਤਾ ਨੇ ਪ੍ਰਾਂਤ ਦੇ ਵਿੱਚ ਉਹਦੇ ਕੱਪੜੇ ਚੋਂ ਜਿਹੜਾ ਵੀ ਪਰਨਾ ਸੀ, ਪ੍ਰਾਂਤ ਦੇ ਵਿੱਚ ਆਟਾ ਉਲਟਾ ਕੇ ਪਾਣੀ ਵਿੱਚ ਪਾ ਲਿਆ। ਹੁਣ ਉਹਨੇ ਮੁੱਕੀ ਦੇਣੀ ਸੀ, ਜਿਵੇਂ ਫਿਰ ਆਟਾ ਰੋਟੀ ਪਾਉਣ, ਰੋਟੀ ਤੋਂ ਪਹਿਲਾਂ ਆਪਾਂ ਕਰਦੇ।
ਜਦੋਂ ਉਹਨੇ ਪਾਣੀ ਪਾਇਆ, ਬਾਕੀ ਡੋਲੂ ਜਿਹੜਾ ਸੀ ਮੋੜ ਲਿਆ ਜਿੰਨਾ ਕੁ ਪੈਣਾ ਸੀ। ਉਸੇ ਵੇਲੇ ਉਹ ਸ਼ਖਸ ਕਹਿੰਦਾ, ਮਾਤਾ ਬਾਕੀ ਤਾਂ ਠੀਕ ਆ, ਜਿਉਂਦਾ ਤੇਰਾ ਬਲਦ ਨਿਕਲਦਾ, ਪਰ ਜਦੋਂ ਬਲਦ ਮਰ ਗਿਆ ਉਦੋਂ ਕੱਢਣਾ ਔਖਾ ਹੋ ਜੂ, ਉਦੋਂ ਉਹਦੀਆਂ ਲੱਤਾਂ ਫਸਣਗੀਆਂ। ਮਾਤਾ ਕਹਿੰਦੀ, ਉਹਨੇ ਉਹਦਾ ਜਿਹੜਾ ਕੱਪੜਾ ਸੀ ਉਹਨੂੰ ਕਹਿੰਦੀ ਆ ਫਾੜਾ, ਉਹਦੇ ਵਿੱਚ ਪ੍ਰਾਂਤ ਚੱਕ ਕੇ ਅਲਟਾਤੀ, ਨਾਲੇ ਹੋਰ ਪਾਣੀ ਪਾਤਾ। ਕਹਿੰਦੀ ਲੈ ਜਾ ਪੁੱਤ, ਉੱਥੋਂ ਹੀ ਖਾਲੀ, ਜਿਹੜਾ ਤੇਰੇ ਇਹੋ ਜਿਹੀ ਮਾੜੀ ਭਾਸ਼ਾ ਬਰਦਾਸ਼ਤ ਕਰ ਸਕਦਾ ਉੱਥੋਂ ਹੀ ਪੜਵਾ ਲਈ। ਤੁਰਿਆ ਜਾ ਰਿਹਾ, ਥੱਲੇ ਉਹ ਵਿੱਚ ਦੀ ਜਿਹੜਾ ਆਟੇ ਵਾਲਾ ਪਾਣੀ ਆ ਉਹ ਥੱਲੇ ਚੋਂਦਾ ਜਾ ਰਿਹਾ, ਨਾਲ ਉਹ ਆਟਾ ਕੰਮ ਦਾ ਆਉਣਾ ਤੇ ਨਾ ਪਾਣੀ ਧਾਣੀ ਜਾ ਬਣਿਆ ਹੋਇਆ। ਗਾਹਾਂ ਕੋਈ ਮਿਲ ਗਿਆ, ਕਹਿੰਦਾ ਆ ਕੀ ਚੋਂਦਾ ਬਈ? ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚੋਂਦਾ ਜਾਂਦਾ, ਜੇ ਮੈਂ ਬੰਦਿਆਂ ਵਾਲੀ ਬੋਲੀ ਵਰਤਦਾ ਕਾਹਨੂੰ ਮੈਂ ਕੁੱਤੇ ਖਾਣੀ ਕਰਾਉਂਦਾ, ਤੇ ਕਾਹਨੂੰ ਹੁਣ ਮੈਂ ਉੱਥੇ ਬਹਿ ਕੇ ਪ੍ਰਸ਼ਾਦੇ ਛਕਦਾ ਹੋਣਾ ਸੀ। ਸੋ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੇ ਪ੍ਰੋਜੈਕਟ ਲਈ ਕੌਮ ਨੇ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਉਹਦੇ ਪ੍ਰੋਜੈਕਟ ਦੇ ਬਾਰੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਗਲਤ ਗੱਲਾਂ ਆਈਆਂ ਹੋਈਆਂ ਨੇ ਕਿ ਜੀ ਆਹ ਇਹਨੇ ਕੰਮ ਕੀਤਾ ਗਲਤ, ਇੱਥੋਂ ਇਹਨੂੰ ਰੋਕੋ, ਕੈਂਸਰ ਵਾਲਿਆਂ ਨੇ ਫਾਰਗ ਕੀਤਾ। ਕਈ ਉਹਦੇ ਖਿਲਾਫ ਇਲਜ਼ਾਮ ਆਏ ਨੇ ਜਿਹੜੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਸਾਹਮਣੇ ਲੋਕਾਂ ਨੇ ਸਬੂਤ ਲਿਆ ਕੇ ਸਿੱਟ ਤੇ। ਉਹ ਬਲਤੇਜ ਪੰਨੂ ਵੱਲੋਂ ਆ, ਇੱਕ ਰੋਕੋ ਕੈਂਸਰ ਕੋਈ ਇੰਸਟੀਚਿਊਟ ਆ ਉਹਦੇ ਵੱਲੋਂ ਆ, ਕਈ ਲੋਕਾਂ ਨੇ ਕਿਹਾ ਆ ਇਹਨੇ ਹਸਪਤਾਲ ਬਿਲਕੁਲ ਕੰਗਾਲ ਕਰਕੇ ਛੱਡਿਆ ਪਿਆ। ਉਹ ਸਾਰੀਆਂ ਗੱਲਾਂ ਆਪਦੀ ਥਾਂ ਤੇ ਆ, ਪਰ ਕੌਮ ਨੇ ਸਾਥ ਪੂਰਾ ਠੋਕ ਕੇ ਦਿੱਤਾ। ਹੁਣ ਜੇ ਭਾਈ ਤੁਸੀਂ ਮਾੜੀ ਬੋਲੀ ਵਰਤੋਂ, ਜੇ ਤੁਸੀਂ ਲੋਕਾਂ ਦੇ ਦਿਲ ਦੁਖੀ ਕਰੋ, ਫਿਰ ਤਾਂ ਜਿਵੇਂ ਉਹ ਬੰਦੇ ਦਾ ਆਟਾ ਜਿਹੜਾ ਸੀ ਪਾਣੀ ਪਾ ਕੇ ਤੋਰਿਆ, ਫਿਰ ਉਹ ਕੰਮ ਹੀ ਹੋਣਾ। ਅੱਜ ਸਰਦਾਰ ਜਿਹੜਾ ਇਹ ਸਰਦਾਰ ਤਾਂ ਤੇਰਾ ਨਹੀਂ ਹੈਗਾ, ਘੋਨਮੋਨ ਹੈ, ਜਿਹੜੇ ਧਾਲੀਵਾਲ ਸਾਹਿਬ ਨੇ, ਡਾਕਟਰ ਸਾਹਿਬ ਨੇ ਆਪਦੀ ਬੋਲ ਬਾਣੀ ਦੇ ਨਾਲ ਸਿੱਖਾਂ ਦੇ ਦਿਲ ਦੁਖੀ ਕੀਤੇ ਆ। ਮੈਂ ਇੱਕ ਗੱਲ ਦੀ ਗਾਰੰਟੀ ਦਿੰਦਾ ਕਿ ਕੌਮ ਨੇ ਬਹੁਤ ਅਦਬ ਸਤਿਕਾਰ, ਪਿਆਰ, ਤਹੱਮਲ, ਧੀਰਜ ਰੱਖਿਆ, ਐਵੇਂ ਨਹੀਂ ਬੋਲੇ। ਇਹ ਪਿਛਲੇ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ, ਕਈ ਸਾਲਾਂ ਤੋਂ ਬਰਦਾਸ਼ਤ ਕਰਦੇ ਆ ਰਹੇ ਆ। ਅੱਜ ਜਦੋਂ ਬੋਲੇ ਆ ਤੇ 2 ਦਿਨ ਦੇ ਵਿੱਚ ਹੀ ਉਹਨੂੰ ਆਲੇ ਦੁਆਲੇ ਚੋਂ ਸਾਰਿਆਂ ਨੇ ਸਮਝਾਤਾ ਕਿ ਅੱਜ ਤੋਂ ਬਾਅਦ ਤੈਨੂੰ ਕੌਮ ਚੋਂ ਪਹਿਲੀ ਗੱਲ ਤਾਂ ਕਿਸੇ ਨੇ ਦੁੱਕੀ ਦੇਣੀ ਨਹੀਂ। ਦੂਜਾ ਇਹ ਆ ਵੀ ਜੇਕਰ ਤੇਰਾ ਕਿਸੇ ਨੇ ਮਾੜਾ ਮੋਟਾ ਕਰਨਾ ਵੀ ਹੋਇਆ, ਉਹਨੂੰ ਇਹ ਡਰ ਜ਼ਰੂਰ ਲੱਗਿਆ ਰਿਹਾ ਕਰਨਾ ਕਿ ਯਾਰ ਇਹ ਬੰਦਾ ਪਤਾ ਨਹੀਂ ਕੱਲ ਨੂੰ ਕੀ ਬੋਲਦੇ। ਅਸੀਂ ਨਹੀਂ ਕਹਿੰਦੇ ਵੀ ਉਹ ਮਾੜਾ, ਅਸੀਂ ਨਹੀਂ ਕਹਿੰਦੇ ਚੰਗਾ, ਅਸੀਂ ਕਹਿੰਦੇ ਆ ਜੀ ਉਹ ਕੈਂਸਰ ਦਾ ਇਲਾਜ ਕਰਨਾ ਚਾਹੁੰਦਾ, ਬੜੀ ਚੰਗੀ ਗੱਲ, ਪਰ ਉਹਨੂੰ ਇਹ ਹੱਕ, ਜਾਂ ਕਿਸੇ ਨੂੰ ਵੀ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਕਿ ਸਾਡੇ ਧਰਮ ਦੇ ਬਾਰੇ, ਸਾਡੇ ਖਿਲਾਫ ਤਾਂ ਪਹਿਲਾਂ ਹੀ ਪੂਰਾ ਇੱਕ ਮਾਹੌਲ, ਨੈਰੇਟਿਵ ਸਿਰਜਣ ਲਈ ਦੁਸ਼ਮਣ 24 ਘੰਟੇ ਲੱਗਿਆ ਹੋਇਆ। ਤੇ ਜੇ ਅਸੀਂ ਆਪਦੇ ਗੁਰਦੁਆਰਾ ਸਾਹਿਬਾਨ ਦੇ ਖਿਲਾਫ ਆਪ ਹੀ ਆਪਦੀ ਕੌਮ ਚੋਂ ਖੁੱਲ੍ਹ ਦੇ ਦਿਆਂਗੇ। ਹੁਣ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਪਿਛਲੇ 2-3 ਦਿਨ ਤੋਂ ਬਹੁਤ ਸਾਡੇ ਹੋਰ ਵੀ ਭਰਾਵਾਂ ਨੇ ਆਪਦੇ ਜਜ਼ਬਾਤ, ਜਿਵੇਂ ਉਹਨਾਂ ਨੂੰ ਇੱਕ ਮੌਕਾ ਮਿਲਿਆ ਹੋਵੇ ਕਿ ਡਾਕਟਰ ਸਾਹਿਬ ਬਿਲਕੁਲ ਠੀਕ ਕਹਿੰਦੇ ਆ ਜੀ, 4-4 ਗੁਰਦੁਆਰੇ ਬਣੇ ਹੋਏ ਨੇ, ਇਸ ਗੱਲ ਦੇ ਖਿਲਾਫ ਤਾਂ ਜੀ ਅਕਾਲ ਤਖਤ ਸਾਹਿਬ ਤੋਂ ਵੀ ਗੱਲ ਕਹੀ ਗਈ ਹੈ। ਬਹੁਤ ਸਾਰੇ ਸਿੱਖ ਵਿਦਵਾਨ, ਸਾਡੇ ਪ੍ਰਚਾਰਕ ਇਹ ਗੱਲ ਕਹਿੰਦੇ ਆ ਕਿ ਆਪਾਂ ਨੂੰ ਹਿਸਾਬ ਨਾਲ ਗੁਰਦੁਆਰਾ ਸਾਹਿਬਾਨ ਬਣਾਉਣੇ ਚਾਹੀਦੇ ਆ, ਪਰ ਉਹਨਾਂ ਦੀ ਬੋਲੀ ਸ਼ੈਲੀ, ਉਹਨਾਂ ਦੀ ਗੱਲ ਕਹਿਣ ਦੀ ਜਿਹੜੀ ਵਿਧੀ ਆ ਉਹ ਦੇਖੋ, ਤੇ ਡਾਕਟਰ ਧਾਲੀਵਾਲ ਦੀ ਵਿਧੀ ਦੇਖੋ। ਬੋਲੀ ਦਾ ਫਰਕ ਹੈ, ਲਹਿਜੇ ਦਾ ਫਰਕ ਹੈ। ਲਹਿਜਾ ਬਦਲਣ ਦੇ ਨਾਲ ਹੀ ਕਈ ਵਾਰੀ ਜਿਹੜੀ ਚੰਗੀ ਭਲੀ ਗੱਲ ਹੁੰਦੀ ਆ ਉਹ ਨਫ਼ਰਤ। ਹੁਣ ਆ ਜੋ ਗੱਲ ਹੋਰ ਕਿ ਜੇਕਰ ਸਾਡੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ 'ਚ ਗੜਬੜਾਂ ਨੇ ਤਾਂ ਅਕਾਲ ਤਖਤ ਸਾਹਿਬ ਤੇ ਮਸਲੇ ਆਉਂਦੇ ਆ, ਸ਼੍ਰੋਮਣੀ ਕਮੇਟੀ ਕੋਲ ਵੀ ਆਉਂਦੇ ਆ, ਤੇ ਉਹਨਾਂ ਮਸਲਿਆਂ ਦੇ ਲਈ ਕਮੇਟੀਆਂ ਨੂੰ ਸੱਦਿਆ ਜਾਂਦਾ। ਜਦੋਂ ਆਹ ਪਿੱਛੇ ਜੇ ਸਪੀਕਰਾਂ ਵਾਲਾ ਕੰਮ ਹੋਇਆ, ਇਹ ਤਾਂ ਇੱਕ ਗੱਲ ਆ ਵੀ ਸਪੀਕਰ ਅੰਦਰ ਰੱਖੋ। ਹੋਰ ਵੀ ਕਈ ਮਸਲੇ, ਪ੍ਰਬੰਧਾਂ ਦੇ ਮਸਲੇ, ਕਿਸੇ ਥਾਂ ਤੇ ਗ੍ਰੰਥੀ ਸਿੰਘ ਦੀ ਕੋਈ ਸਮੱਸਿਆ, ਇਹ ਅਕਸਰ ਸਮੱਸਿਆ ਆਉਂਦੀ ਆ ਕਿ ਜੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਉਹਦੇ ਹਿਸਾਬ ਨਾਲ ਸਤਿਕਾਰ ਨਹੀਂ ਮਿਲ ਰਿਹਾ, ਜਾਂ ਜਿਹੜੀ ਆ ਉਹਨੂੰ ਉਪਜੀਵਕਾ ਲਈ, ਰੋਜੀ ਰੋਟੀ ਚਲਾਉਣ ਲਈ, ਘਰ ਪਰਿਵਾਰ ਚਲਾਉਣ ਲਈ ਉਹਨਾਂ ਨਹੀਂ ਹੈਗਾ। ਇਹ ਸਾਰੇ ਮਸਲੇ ਸਾਡੀ ਕੌਮ ਦੇ ਹੈਗੇ ਆ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਕਿਵੇਂ ਕਰਨਾ, ਇਹਦੇ ਉੱਤੇ ਸਾਨੂੰ ਸੁਝਾਅ ਦੇਣੇ ਚਾਹੀਦੇ ਆ। ਪਰ ਇਹ ਕਹਿਣਾ ਕਿ ਜੀ ਗੁਰਦੁਆਰੇ ਬੰਦ ਕਰ ਦਿਓ, ਗੁਰਦੁਆਰੇ ਤਾਂ ਬਣਾਉਣੇ ਨਹੀਂ ਚਾਹੀਦੇ, ਗੁਰਦੁਆਰਿਆਂ ਦੇ ਖਿਲਾਫ ਨਫ਼ਰਤ ਪੈਦਾ ਕਰਨੀ। ਸਾਡੇ ਸਤਿਗੁਰੂ, ਸਾਡੇ ਗੁਰੂ ਸਾਹਿਬਾਨ, ਸਾਡੇ ਬਜ਼ੁਰਗ ਸਾਨੂੰ ਗੁਰਦੁਆਰਾ ਸਾਹਿਬਾਨ ਉਸਾਰਨ ਦੀਆਂ ਮੱਤਾਂ ਦਿੰਦੇ ਆ। ਇੱਕ ਵੇਲਾ ਉਹ ਸੀਗਾ ਜਦੋਂ ਇੰਨਾ ਗੁਰਦੁਆਰਾ ਸਾਹਿਬਾਨ ਨਹੀਂ ਸੀ, ਇਮਾਰਤਾਂ ਨਹੀਂ ਸੀਗੀਆਂ, ਉਦੋਂ ਸਾਡੇ ਸਿੰਘਾਂ ਨੇ, ਜਦੋਂ ਉਹਨਾਂ ਕੋਲੇ ਮਾੜਾ ਮੋਟਾ ਕਿਤੇ ਸੱਤਾ ਆਈ, 4 ਪੈਸੇ ਹੱਥ 'ਚ ਆਏ, ਤਾਂ ਉਹਨਾਂ ਨੇ ਕਿਹਾ ਆ ਘੋੜਾ ਲੈ ਜਾ, ਉੱਥੇ ਤੱਕ, ਜਿੱਥੇ ਤੱਕ ਘੋੜਾ ਜਾਊ ਉੱਥੇ ਤੱਕ ਸਾਰੀ ਜਾਇਦਾਦ ਗੁਰਦੁਆਰਾ ਸਾਹਿਬ ਦੇ ਨਾਂ ਲਵਾ ਦਿਓ। ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਲੋਹ ਲੰਗਰ ਦੀ ਜ਼ਮੀਨ ਬੋਲਦੀ ਆ ਕਿ ਜੀ ਚਲੋ ਇਹ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਇੱਥੇ ਲੰਗਰ ਚਲਾਇਆ ਕਰਾਂਗੇ। ਬਾਅਦ ਵਿੱਚ ਸਿੱਖਾਂ ਕੋਲ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ,
ਗੁਰਦੁਆਰਾ ਔਰ ਗੁਰਦੁਆਰੇ ਵੀ ਆਲੀਸ਼ਾਨ। ਅੱਜ ਤਾਂ ਸਾਡੇ ਬਹੁਤ ਵਧੀਆ ਤੋਂ ਵਧੀਆ ਕੈਨੇਡਾ ਅਮਰੀਕਾ ਹਰ ਮੁਲਕ 'ਚ ਜਿੱਥੇ ਸਿੱਖ ਜਾਂਦੇ ਆ ਗੁਰਦੁਆਰਾ ਸਾਹਿਬ ਉਸਾਰਦੇ ਆ। ਸਾਨੂੰ ਤਾਂ ਸਾਡਾ ਧਰਮ ਕਹਿੰਦਾ ਘਰ ਘਰ ਅੰਦਰ ਧਰਮਸਾਲ, ਘਰ ਘਰ ਦੇ ਵਿੱਚ ਧਰਮਸਾਲ ਉਸਾਰਨੀ ਆ। ਹਰੇਕ ਘਰ ਦਾ, ਹਰੇਕ ਸਿੱਖ ਦਾ ਘਰ ਗੁਰਦੁਆਰਾ ਸਾਹਿਬ ਵਰਗਾ ਹੀ ਹੋਵੇ। ਉੱਥੇ ਗੁਰਬਾਣੀ ਦਾ ਪਾਠ ਹੁੰਦਾ ਹੋਵੇ, ਉੱਥੇ ਸਿੱਖ ਮਰਿਆਦਾ ਅਨੁਸਾਰ ਹੀ ਸਭ ਕੁਝ ਚੱਲਦਾ ਹੋਵੇ। ਹਰ ਸਿੱਖ ਦਾ ਘਰ ਇੰਨਾ ਵਧੀਆ ਹੋਵੇ ਕਿ ਦੂਜੇ ਕੌਮਾਂ ਧਰਮਾਂ ਦੇ ਲੋਕ ਕਹਿਣ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਸਿੱਖ ਇਹੋ ਜਿਹਾ ਇਤਿਹਾਸ ਲਈ ਫਿਰਦੇ ਆ, ਇਹੋ ਜਿਹਾ ਫਲਸਫਾ ਉਹਨਾਂ ਦਾ। ਜਿਵੇਂ ਆਪਾਂ ਦੁਨੀਆ ਭਰ ਦੇ ਵਿੱਚੋਂ ਆਊਟਸਾਈਡਰ ਜਿਹੜੇ ਗੈਰ ਸਿੱਖ ਨੇ, ਜਦੋਂ ਉਹ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਆ, ਜਦੋਂ ਕਿਸੇ ਗੁਰਦੁਆਰਾ ਸਾਹਿਬ ਉਹ ਜਾਂਦੇ ਨੇ, ਉਹਨਾਂ ਨੂੰ ਬਾਹਰ ਆ ਕੇ ਇੱਕ ਵੱਖਰਾ ਅਹਿਸਾਸ ਹੁੰਦਾ। ਮੈਂ ਅੱਜ ਬਹੁਤ ਜ਼ਿਆਦਾ ਲੋਕਾਂ ਨੇ ਮੈਨੂੰ ਇਹੋ ਜਿਹਾ ਕੁਝ ਭੇਜਿਆ ਬਈ ਜਿਹੜੇ ਦੂਜੀਆਂ ਕੌਮਾਂ ਧਰਮਾਂ ਦੇ ਲੋਕਾਂ ਨੇ ਇਹ ਗੱਲ ਕਹੀ ਕਿ ਜੀ ਸਾਨੂੰ ਪੁੱਛ ਕੇ ਦੇਖੋ। ਆ ਇੱਕ ਹੈਗਾ ਕਿਸ਼ੋਰ ਕੁਮਾਰ ਰਾਜਕ, ਉਹਨੇ ਇੱਕ ਵਾਰੀ ਲਿਖਿਆ ਸੀ ਬਈ 7 साल पहला मैं असिस्टेंट कमांडेंट के मेडिकल के लिए चंडीगढ़ में सी। होटल बड़ा महंगा सी, मेरी जेब खाली सी। किसी ने कहा भी नाਢਾ ਸਾਹਿਬ ਗੁਰਦਾਰੇ चला जा। ਮੈਨੂੰ ਉੱਥੇ ਏਸੀ ਕਮਰਾ ਮਿਲਿਆ ਤੇ ਬਹੁਤ ਵਧੀਆ ਖਾਣਾ ਤੇ 2 ਦਿਨ ਮੈਂ ਉੱਥੇ ਰਿਹਾ। ਜਦੋਂ ਮੈਂ ਨਿਕਲਿਆ ਤੇ ਮੇਰੇ ਜੁੱਤੇ ਚੱਕਮੱਕ ਕਹਿੰਦਾ ਪਾਲਿਸ਼ ਕੀਤੇ ਪਏ। ਸਿੱਖਾਂ ਦੇ ਇਹ ਬਿਨਾਂ ਭੇਦ ਭਾਵ ਤੋਂ ਸੇਵਾ ਭਾਵ ਦੇਖ ਕੇ ਮੇਰਾ ਮਨ ਦਰਵਤ ਹੋ ਗਿਆ। ਮੱਥਾ ਟੇਕ ਕੇ ਜਦੋਂ ਮੈਂ ਵਾਪਸ ਮੁੜ ਰਿਹਾ ਸੀ, ਉਹਨੇ ਹਿੰਦੀ 'ਚ ਲਿਖਿਆ, ਕਹਿੰਦਾ ਮੇਰੀਆਂ ਅੱਖਾਂ ਭਰ ਆਈਆਂ। पहली बार किसे भगवान से कोई दुआ मांगी थी और वो पूरी हो गई। मेरा चयन यूपीएससी में हो गया, नौकरी मिल गई। कहता आज कहता ये फोटो मिला तो याद ताजा हो गई, भूला नहीं हूं मैं फिर आऊंगा और इस बार बर्तन धोने, झाड़ू, साफ सफाई और जूते पॉलिश करके अपनी सेवा दूंगा। मैं जीवन में पहली बार दान करूंगा। हुण ਇਹੋ ਜਿਹੀਆਂ ਬਹੁਤ ਸਾਰੀਆਂ ਪੋਸਟਾਂ ਸਾਡੇ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਆਊਟਸਾਈਡਰ ਜਿਹਨੂੰ ਗੁਰਦੁਆਰੇ ਨੇ ਸਾਂਭਿਆ। ਇੱਕ ਹੋਰ ਬੜੇ ਟਾਈ ਕੋਟ ਵਾਲੇ ਦੀ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਉਹ ਕਹਿੰਦਾ ਵੀ ਮੈਂ ਜਦੋਂ ਦਿੱਲੀ ਗਿਆ ਮੇਰੇ ਕੋਲੇ ਦੀਵਾਨੀ ਨਹੀਂ ਸੀ ਤੇ ਮੈਨੂੰ ਕਿਸੇ ਨੇ ਰਾਹ ਪਾਤਾ। ਮੈਂ ਦੋਨੇ ਟਾਈਮ ਉੱਥੇ ਸੀਸ ਗੁਰਦੁਆਰਾ ਬੰਗਲਾ ਸਾਹਿਬ ਚਲੇ ਜਾਂਦਾ ਸੀ ਤੇ ਪ੍ਰਸ਼ਾਦਾ ਪਾਣੀ ਛਕ ਕੇ ਮੈਂ ਦਿਨੇ ਆਪਦਾ ਕੰਮ ਹੌਲੀ ਹੌਲੀ ਮੇਰੀ ਅੱਜ ਲਾਈਫ ਸੈੱਟ ਹੋ ਗਈ। ਉਹ ਬੜੀ ਵੱਡੀ ਸੈਲੀਬ੍ਰਿਟੀ ਆ ਇਸ ਮੌਕੇ, ਜਿਹੜਾ ਕਹਿੰਦਾ ਜੀ ਮੈਨੂੰ ਪੁੱਛ ਕੇ ਦੇਖੋ ਗੁਰੂ ਕੇ ਲੰਗਰ ਦੀ ਮਹਾਨਤਾ ਕੀ ਹੈ। ਸੋ ਗੁਰਦੁਆਰਿਆਂ ਨੂੰ ਭੰਡਣਾ, ਗੁਰੂ ਕੇ ਲੰਗਰ ਨੂੰ ਭੰਡਣਾ ਘਾਟਾਂ ਹੋ ਸਕਦੀਆਂ ਨੇ, ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਮੈਂ ਜਿਵੇਂ ਕਹਿਣਾ ਹੁੰਦਾ ਸਾਡੇ ਸਿੱਖਾਂ 'ਚ ਨੁਕਸ ਹੋ ਸਕਦਾ, ਸਾਡੀ ਸਿੱਖੀ 'ਚ ਕੋਈ ਨੁਕਸ ਨਹੀਂ ਹੈਗਾ। ਉਵੇਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ, ਪ੍ਰਬੰਧਕਾਂ 'ਚ ਸਾਡੇ ਵਿੱਚ ਕੋਈ ਗੜਬੜ ਹੋ ਸਕਦੀ ਹੈ। ਢਾਲੀਵਾਲ ਸਾਹਿਬ ਸਮੇਤ ਕਿਸੇ ਨੂੰ ਵੀ ਹੱਕ ਆ ਜੀ ਸਾਨੂੰ ਕਹਿਣ ਕੇ ਭਰਾਵੋ ਆਹ ਗੱਲ ਠੀਕ ਕਰੋ, ਪਰ ਏਦਾਂ ਲੋਕਾਂ 'ਚ ਨਫ਼ਰਤ ਪੈਦਾ ਕਰਨੀ ਇਹ ਬਿਲਕੁਲ ਹੀ ਗਲਤ ਕੀਤਾ ਗਿਆ। ਤੇ ਇਸ ਮੌਕੇ ਜਿਹੜੇ ਹੋਰ ਭਰਾਵਾਂ ਨੇ ਆਪਦੇ ਮੁੱਦੇ ਉਠਾਏ ਨੇ ਕਿ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਐਵੇਂ ਢਾਲੀਵਾਲ ਸਾਹਿਬ ਨੂੰ ਕਹੀ ਜਾਂਦੇ ਹੋ, ਸਾਡੇ ਦੇਖੋ ਜੀ ਗੁਰਦੁਆਰੇ। ਭਾਈ ਇਹ ਸਾਡੇ ਅੰਦਰੂਨੀ ਮਸਲੇ ਹੈ, ਘਰਾਂ 'ਚ ਨਹੀਂ ਹੁੰਦੇ। ਇਹ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਰਸੋਈ 'ਚ ਜਾਂ ਬੈਡਰੂਮ 'ਚ ਜਾਂ ਹੋਰ ਥਾਵਾਂ ਦੇ ਉੱਤੇ ਸਾਰਾ ਕੁਝ ਐਂ ਚੱਲਦਾ ਨਹੀਂ। ਗੜਬੜਾਂ ਹੁੰਦੀਆਂ ਪਰਿਵਾਰਾਂ 'ਚ ਹੁੰਦੀਆਂ ਨੇ। 30 ਦਿਨ ਦੇ ਵਿੱਚੋਂ ਘੱਟੋ ਘੱਟ 10 ਦਿਨ ਦੇ ਵਿੱਚ ਤਾਂ ਘਰਾਂ 'ਚ ਕਿਸੇ ਨਾ ਕਿਸੇ ਮਸਲੇ ਤੇ ਆਪਾਂ ਬਹਿਸਦੇ ਹੀ ਆ ਕਿ ਆਹ ਚੀਜ਼ ਐਂ ਕਾਹਤੋਂ ਹੋ ਗਈ। ਸੋ ਇੱਕ ਜਿਉਂਦੀ ਜਾਗਦੀ ਕੌਮ 'ਚ ਜਾਂ ਕਿਸੇ ਸਮਾਜ ਵਿੱਚ ਇਸ ਤਰੀਕੇ ਦਾ ਹੋਣਾ ਕੋਈ ਅਲੋਕਾਰ ਗੱਲ ਨਹੀਂ। ਗੜਬੜਾਂ ਹੋਣਗੀਆਂ ਹੀ, ਪਰ ਉਹਨਾਂ ਨੂੰ ਠੀਕ ਕਰਨ ਦਾ ਮਾਦਾ ਰੱਖੀਏ, ਨਾ ਕਿ ਟਾਰਗੇਟ ਕਰੀਏ। ਮੈਂ ਫੇਰ ਕਹਿਣਾ ਕਿ ਜਿਵੇਂ ਕਿਹਾ ਜਾਂਦਾ ਹੈ ਨਾ ਕਿ ਆਉਣ ਵਾਲੀ ਸਦੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਲੋਕਾਂ ਨੂੰ ਸੇਧ ਦੇਣ ਵਾਲਾ ਗੁਰੂ ਹੋਏਗਾ, ਇੱਕੋ ਇੱਕ ਹੋਏਗਾ। ਇਵੇਂ ਹੀ ਇਹ ਗੁਰਦੁਆਰਾ ਸਾਹਿਬ ਆ ਜਦੋਂ ਸਾਰੀ ਦੁਨੀਆ ਨੇ ਮੰਨਿਆ ਲੰਗਰ ਦਾ, ਗੁਰਦੁਆਰੇ ਦਾ, ਕਰੋਨਾ ਵਾਲੇ ਦਿਨਾਂ 'ਚ ਦੁਨੀਆ ਭਰ ਦੇ ਵਿੱਚ ਸਭ ਥਾਂ ਤੇ ਜਿਹੜਾ ਗੁਰੂ ਕਾ ਲੰਗਰ ਜਾਂ ਸੇਵਾ ਦਾ ਸੰਕਲਪ, ਇਹ ਸਾਨੂੰ ਅਸੀਂ ਤਾਂ ਗੁਰਦੁਆਰਿਆਂ ਦਾ। ਅੱਛਾ ਇੱਕ ਗੱਲ ਜਿਹੜੀ ਇਹ ਕਹੀ ਜਾਂਦੀ ਹੈ ਵੀ ਜ਼ਿਆਦਾ ਗੁਰਦੁਆਰੇ, ਮੰਨ ਲਈ ਜੀ ਗੱਲ, ਪਰ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਸੁਣਾਈ ਹੈ। ਮੈਨੂੰ ਇੰਨਾ ਜ਼ਿਆਦਾ ਇਮੋਸ਼ਨਲ ਮੈਂ ਕਿਉਂ ਆਇਆ ਇਸ ਮਸਲੇ ਤੇ? ਹਾੜਕੂ ਲਹਿਰ ਦੇ ਦਿਨਾਂ 'ਚ ਇੱਕ ਪ੍ਰੋਗਰਾਮ ਇੱਕ ਆਇਆ ਕਿ ਜੀ ਗੁਰਦੁਆਰੇ ਇੱਕ ਕਰਾਉਣੇ ਚਾਹੀਦੇ ਆ। ਬੜੀ ਚੰਗੀ ਗੱਲ ਲੱਗੀ। ਅੱਜ ਵੀ ਬਹੁਤ ਸਾਰੇ ਭਰਾਵਾਂ ਦਾ ਜਿਨ੍ਹਾਂ ਦਾ ਤਜਰਬਾ ਨਹੀਂ ਹੈਗਾ ਉਹਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਹੈ, ਮੈਨੂੰ ਵੀ ਲੱਗੀ ਸੀ। ਜਦੋਂ ਅਸੀਂ ਝੰਡਾ ਚੱਕ ਲਿਆ ਜੀ ਉਦੋਂ ਤੇ ਸਾਨੂੰ ਬਹੁਤ ਸਾਰੇ ਥਾਵਾਂ ਤੋਂ ਸੁਨੇਹੇ ਆਏ, ਸੱਦੇ ਆਏ, ਸਾਡੀ ਗੱਲ ਸੁਣੋ ਜੀ। ਦਲਿਤ ਭਾਈਚਾਰੇ ਨਾਲ ਸੰਬੰਧਿਤ ਸਿੱਖਾਂ ਨੇ ਜਦੋਂ ਆਪਦੀ ਗੱਲ ਸੁਣਾਈ ਸਾਨੂੰ, ਬਸ ਕਿਆ ਬਾਤਾਂ।
ਉਹਨਾਂ ਨੂੰ ਇਹ ਗੁਰਦੁਆਰਾ ਸਾਹਿਬਾਨ ਕਿਉਂ ਉਸਾਰਨੇ ਪਏ ਨੇ, ਇਹ ਗੱਲ ਪਤਾ ਕਰਨ ਦੀ ਲੋੜ। ਤੇ ਤੁਸੀਂ ਜਦੋਂ ਸੁਣੋਗੇ ਨਾ ਜੀ ਵੀ ਆਹ ਗੁਰਦੁਆਰਾ ਤੁਸੀਂ ਕਿਉਂ ਬਣਾਇਆ, ਪੂਰੀ ਜਦੋਂ ਹਿਸਟਰੀ ਕਿਸੇ ਤੋਂ ਸੁਣੋਗੇ ਬਜ਼ੁਰਗ ਤੋਂ, ਉਦੋਂ ਬਾਅਦ ਇਹ ਕਹੋਗੇ ਧੰਨੋ ਤੁਸੀਂ, ਜਿੰਨੀ ਮਾੜੀ ਉਸ ਮੌਕੇ ਦੇ ਘੜੰਬ ਚੌਧਰੀਆਂ ਨੇ ਤੁਹਾਡੇ ਨਾਲ ਕੀਤੀ, ਤੁਸੀਂ ਸਿੱਖੀ ਨਹੀਂ ਤਿਆਗੀ, ਤੁਸੀਂ ਗੁਰਦੁਆਰੇ ਨੂੰ, ਗੁਰਦੁਆਰਾ ਕਨਸੈਪਟ ਤੋਂ ਬਾਗੀ ਨਹੀਂ ਹੋਏ, ਤੁਸੀਂ ਬੇਦਾਵਾ ਨਹੀਂ ਦਿੱਤਾ, ਤੁਸੀਂ ਇੰਨਾ ਹੀ ਕੀਤਾ ਨਾ ਵੀ ਠੀਕ ਆ ਜੀ, ਅਸੀਂ ਗੁਰਦੁਆਰਾ ਸਾਹਿਬ ਆਪਦੇ ਇਲਾਕੇ 'ਚ, ਆਪਦੇ ਮਹੱਲੇ 'ਚ, ਆਪਦੀ ਗਲੀ 'ਚ ਹੋਰ ਅਸਾਰ ਲੈਂਦੇ ਆ, ਅਸੀਂ ਗੁਰੂ ਨੂੰ ਨਹੀਂ ਛੱਡ ਸਕਦੇ। ਧੰਨ ਨੇ ਜੀ ਉਹ ਲੋਕ। ਤੁਸੀਂ ਕਹਿੰਦੇ ਹੋ ਗੁਰਦੁਆਰਾ ਵੱਧ ਗਿਆ, ਜੇਕਰ ਜਾਤ ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ ਬਣ ਰਹੇ ਨੇ, ਇੱਕ ਪੱਖ ਤੋਂ ਗਲਤ ਨੇ, ਜਾਤ ਆਧਾਰਿਤ ਗੁਰਦੁਆਰੇ ਹੋਣੇ ਨਹੀਂ ਚਾਹੀਦੇ, ਅਸੀਂ ਉਹ 'ਚ ਗੱਲ ਕਰੀਏ, ਪਰ ਇਹ ਵੀ ਤਾਂ ਪਤਾ ਕਰੀਏ, ਜੇਕਰ ਅਸੀਂ ਉਦੋਂ, ਸਾਨੂੰ ਜਦੋਂ ਬਜ਼ੁਰਗ ਕਹਿੰਦੇ ਸੀਗੇ ਵੀ ਹੁਣ ਤੁਹਾਡੀ ਚੜ੍ਹਤ ਆ, ਤੁਸੀਂ ਹਿੱਕ ਧੱਕਾ ਕਰਕੇ ਆ ਗੁਰਦੁਆਰਾ ਬੰਦ ਦਾ ਕਰਵਾ ਸਕਦੇ ਹੋ, ਪਰ ਇੱਥੇ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ, 10ਵੇਂ ਪਾਤਸ਼ਾਹ ਦਾ, ਬਾਬੇ ਰਵਿਦਾਸ ਦਾ ਜਾਂ ਹੋਰ ਦਿਨ ਤਿਉਹਾਰ ਮਨਾਉਂਦੇ ਆ, ਜੇ ਕੋਈ ਸਾਡੀ ਮਰਿਆਦਾ 'ਚ ਗੜਬੜ ਆ ਸਾਨੂੰ ਦੱਸ ਦਿਓ, ਅਸੀਂ ਠੀਕ ਕਰ ਲੈਂਦੇ ਆ, ਸਾਤੋਂ ਖੋਭੋ ਨਾ। ਆ ਥੋੜੇ ਦਿਨ ਪਹਿਲਾਂ ਕਸ਼ਮੀਰ ਦੇ ਵਿੱਚ ਇੱਕ ਗੜਬੜ ਹੋਈ, ਉਥੋਂ ਦੀਆਂ ਸੰਗਤਾਂ ਵਿਰਲਾਪ ਕਰ ਰਹੀਆਂ ਸੀ ਨਾ ਕਿ ਸਾਤੋਂ ਗੁਰਦੁਆਰਾ ਸਾਹਿਬ ਨਾ ਖੋਵੋ, ਸਾਨੂੰ ਇਹ ਸਜ਼ਾ ਨਾ ਦਿਓ, ਉਸ ਮਾੜੇ ਬੰਦੇ ਨੇ ਜੋ ਕੀਤੀ ਆ ਉਹਦੀ ਸਜ਼ਾ ਸਾਨੂੰ, ਸੰਗਤ ਨੂੰ ਗੁਰੂ ਸਾਤੋਂ ਦੂਰ ਨਾ ਕਰੋ, ਸਾਨੂੰ ਗੁਰੂ ਸਾਹਿਬ ਦਾ ਸਰੂਪ ਸਾਨੂੰ ਦਿੱਤਾ ਜਾਵੇ, ਕਿਹਾ ਸੀ ਨਾ। ਉਵੇਂ ਅਸੀਂ ਸਿੱਖਾਂ ਨੂੰ ਕਲਪਦੇ ਦੇਖੇ। ਦੁਨੀਆ ਭਰ ਦੇ ਵਿੱਚ ਸਿੱਖ ਜਦੋਂ ਕਿਤੇ ਜਾਂਦੇ ਆ ਨਾ ਜੀ, ਕਿਸੇ ਨਵੀਂ ਧਰਤੀ ਤੇ, ਨਵੇਂ ਥਾਂ ਤੇ, ਥੋੜੇ ਜਿਹੇ ਦਿਨਾਂ 'ਚ ਜਦੋਂ 4 ਪੈਸੇ ਬਣ ਜਾਂਦੇ ਆ, ਪਹਿਲਾਂ ਇਹੀ ਹੁੰਦਾ ਵੀ ਯਾਰ ਆਪਾਂ ਗੁਰੂ ਘਰ ਅਸਾਰਨਾ। ਬਹੁਤ, ਮੈਂ ਇੱਥੇ ਸਾਡੇ ਅੱਗੇ ਵੀ ਗੱਲ ਕਦੇ ਕੀਤੀ ਨਹੀਂ, ਪਰ ਲੁਧਿਆਣੇ ਸਾਡੇ ਤਾਇਆ ਜੀ ਦਿੱਲੀ ਜਾਂ ਹੋਰ ਥਾਵਾਂ ਤੇ ਨੌਕਰੀ, ਗਜ਼ਟਡ ਪੋਸਟ ਤੋਂ ਰਿਟਾਇਰ ਹੋ ਕੇ ਆਏ, ਤੇ ਥੋੜੇ ਟਾਈਮ ਬਾਅਦ ਮੈਂ ਜਦੋਂ ਉੱਥੇ ਨਵਾਂ ਉਹਨਾਂ ਦਾ ਜਿੱਥੇ ਇਲਾਕੇ 'ਚ ਉਹਨਾਂ ਨੇ ਘਰ ਪਾਇਆ ਸੀ, ਥੋੜੇ ਟਾਈਮ ਬਾਅਦ ਪਤਾ ਲੱਗਿਆ ਵੀ ਤਾਇਆ ਜੀ ਨੇ ਅੰਮ੍ਰਿਤ ਵੀ ਛਕ ਲਿਆ, ਤੇ ਹੁਣ ਉੱਥੇ, ਕਿਉਂਕਿ ਸਾਰੀ ਉਮਰ ਤਾਂ ਨੌਕਰੀ ਤੇ ਉਵੇਂ ਨਹੀਂ ਸੀ, ਮਾਹੌਲ ਬਾਹਰ ਸੀ, ਤੇ ਇੱਥੇ ਉਹਨਾਂ ਨੇ ਹੁਣ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਉਣੀ ਸ਼ੁਰੂ ਕੀਤੀ ਹੋਈ ਆ, ਫਿਰ ਅਸੀਂ ਉੱਥੇ ਸਾਰੇ ਕੰਮ ਕਰ ਰਹੇ ਹਾਂ। ਤੇ ਅੱਜ ਜੇਕਰ ਕੋਈ ਕਵੇ ਵੀ ਉਹ ਗੁਰਦੁਆਰਾ ਸਭ ਤੋਂ ਪਹਿਲਾਂ ਬੰਦ ਕਰਾਓ, ਯਾਰ ਜਿਨ੍ਹਾਂ ਨੇ ਬਣਾਏ ਆ ਭਾਈ ਉਹਨਾਂ ਨੂੰ ਪੁੱਛ ਲਓ ਵੀ ਕਿਉਂ ਬਣਾਏ। ਤੁਹਾਨੂੰ ਦਿਖਦਾ ਦੂਰੋਂ ਵੀ ਉਹ ਬਣਿਆ ਪਿਆ, ਬਣਾਉਣ ਦੇ ਲਈ ਇੱਕ ਇੱਕ ਚੀਜ਼, ਇੱਕ ਇੱਕ ਇੱਟ, ਇੱਕ ਇੱਕ ਸੀਮੈਂਟ ਦਾ ਚਮਚਾ ਕਿਵੇਂ ਇਕੱਠਾ ਕੀਤਾ ਗਿਆ, ਉਹ 'ਚ ਸੰਗਤਾਂ ਦੀ ਸ਼ਰਧਾ ਵਾ। ਹਾਂ, ਹੋਰ ਲੋੜਾਂ ਜਾਂ ਘਾਟਾਂ ਨੇ ਉਹ ਪੂਰੀਆਂ ਕਰਨੀਆਂ, ਆਪਾਂ ਨੂੰ ਉਧਰ ਧਿਆਨ ਦੇਣਾ ਚਾਹੀਦਾ। ਪਰ ਜਿਸ ਤਰੀਕੇ ਨਾਲ ਡਾਕਟਰ ਧਾਲੀਵਾਲ ਸਾਹਿਬ ਪੂਰੀ ਨਫ਼ਰਤ ਤੇ ਕੜੱਤਣ 'ਚੋਂ ਬੋਲਦੇ ਰਹੇ ਆ, ਬਹੁਤ ਮਾੜਾ ਲੱਗਿਆ। ਠੀਕ ਆ, ਉਹਨਾਂ ਨੇ ਮਾਫੀ ਮੰਗ ਲਈ ਹੈ, ਤੇ ਇੱਕ ਗੱਲ ਉਹਨਾਂ ਨੇ ਜਿਹੜੀ ਕਹੀ ਆਪਦੀ ਮਾਫੀ 'ਚ, ਉਹ ਵੀ ਕਮਾਲ ਦੀ ਹੈ। ਕਹਿੰਦੇ ਵੀ ਜਿਹੜਾ ਅਸੀਂ ਫਲਾਨਾ ਪ੍ਰੋਜੈਕਟ ਉੱਥੇ ਫਲਾਨੇ ਥਾਂ ਤੇ ਕੀਤਾ ਜੀ, ਤੇ ਉੱਥੇ ਅਸੀਂ ਹਸਪੀਟਲ ਉਸਾਰਿਆ, ਤਾਂ ਸਭ ਤੋਂ ਪਹਿਲਾਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਹੀ ਉਸਾਰਿਆ। ਉਹਨਾਂ ਨੇ ਇਹ ਗੱਲ ਦੱਸਣ ਲਈ ਕਿ ਮੈਂ ਗੁਰਦੁਆਰਿਆਂ ਦੇ ਖਿਲਾਫ ਨਹੀਂ ਹੈਗਾ, ਤੇ ਆ ਦੇਖੋ ਮੈਂ ਤਾਂ ਆਪ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਉਸਾਰਨ ਵਾਲਿਆਂ 'ਚ ਸੀਗਾ, ਤੇ ਮੈਂ ਏਦਾਂ ਜੋ ਵੀ ਉਹਨਾਂ ਨੇ ਗੱਲ ਕੀਤੀ। ਹੁਣ ਮੈਨੂੰ ਇਹ ਦੱਸਣ, ਜਿਹੜੇ ਪਿਛਲੇ 2-3 ਤੋਂ ਉਹਨਾਂ ਦੇ ਹਮਾਇਤੀ ਬਣ ਕੇ ਗੁਰਦੁਆਰਿਆਂ ਦੇ ਖਿਲਾਫ ਭੰਡੀ ਪ੍ਰਚਾਰ ਕਰਨ 'ਚ ਚੱਕੀ ਫਿਰਦੇ ਸੀ ਤੋਪਖਾਨਾ, ਤੇ ਡਾਕਟਰ ਧਾਲੀਵਾਲ ਸਾਹਿਬ ਤਾਂ ਆਪ ਕਹਿੰਦੇ ਆ ਵੀ ਮੈਂ ਤਾਂ ਆਪ ਪਹਿਲਾਂ ਗੁਰਦੁਆਰਾ ਸਾਰਿਆ। ਭਾਈ, ਗੁਰਦੁਆਰੇ ਬਗੈਰ ਆਪਣਾ ਗੁਜ਼ਾਰਾ ਨਹੀਂ ਹੈਗਾ, ਗੁਰੂ ਬਗੈਰ ਆਪਣਾ ਗੁਜ਼ਾਰਾ ਨਹੀਂ ਹੈਗਾ। ਸਿੱਖ ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰ ਜਾਂਦੀ ਆ, ਉਵੇਂ ਗੁਰੂ ਤੋਂ ਬਗੈਰ, ਗੁਰਦੁਆਰੇ ਤੋਂ ਬਗੈਰ ਮਰ ਜਾਊਗਾ। ਉੱਥੇ ਆਪਾਂ ਨੂੰ ਘਾਟਾਂ ਗੜਬੜਾਂ ਜਿਹੜੀਆਂ ਨੇ ਉਹ ਠੀਕ ਕਰਨੀਆਂ ਚਾਹੀਦੀਆਂ ਨੇ। ਹਾਂ, ਸਾਨੂੰ ਹੋਰ ਪ੍ਰੋਜੈਕਟਸ ਲਈ, ਹੋਰ ਗੱਲਾਂ ਦੇ ਲਈ ਆਪਾਂ ਨੂੰ ਆਉਣਾ ਚਾਹੀਦਾ। ਇੱਥੇ ਅਨੰਦਪੁਰ ਸਾਹਿਬ ਨੂੰ ਪਿਛਲੇ ਦਿਨੀ ਸਰਦਾਰ ਹਰਸਿਮਰਨ ਸਿੰਘ ਬਹੁਤ ਬਿਮਾਰ ਸੀ, ਮੈਨੂੰ ਫੋਨ ਆਇਆ, ਮੈਂ ਗਿਆ ਤੇ ਰਸਤੇ ਸੜਕ ਥਾਂ ਥਾਂ ਦੇ ਉੱਤੇ ਚਿੱਟੇ ਚੋਲਿਆਂ ਵਾਲੇ ਕਾਰ ਸੇਵਾ ਵਾਲੇ ਬਾਬੇ ਉੱਥੇ ਸੇਵਾ ਕਰਨ ਲੱਗੇ। ਮੈਂ ਕਿਹਾ ਇਹ ਕਹਿੰਦੇ ਵੀ ਆਪਾਂ ਇਹ ਸੜਕ ਬਣਾ ਰਹੇ ਹਾਂ, ਗੜ੍ਹ ਸ਼ੰਕਰ ਤੋਂ ਅਨੰਦਪੁਰ ਸਾਹਿਬ ਵਾਲੀ ਸੜਕ, ਤੇ ਉਧਰ ਦੱਖਣੀ ਭਾਰਤ 'ਚ ਗਏ, ਥਾਂ ਥਾਂ ਦੇ ਉੱਤੇ ਸੜਕਾਂ ਦਾ ਜਾਂ ਪੁਲਾਂ ਦਾ ਜਾਂ ਹੋਰ ਕਈ ਚੀਜ਼ਾਂ ਦਾ। ਆ ਪੰਜਾਬ 'ਚ ਕਈ ਥਾਵਾਂ ਦੇ ਉੱਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਹਸਪੀਟਲ ਬਣਾਏ ਨੇ। ਕਿਹੜਾ ਅਤੇ ਆ ਜਿਹੜੀ ਬਾਬਾ ਸੌਰੀ ਮਾਫ ਕਰਨਾ, ਚੌਥੇ ਪਾਤਸ਼ਾਹ ਦੇ ਨਾਂ ਤੇ ਯੂਨੀਵਰਸਿਟੀ ਬਣੀ ਆ, ਮੈਡੀਕਲ ਯੂਨੀਵਰਸਿਟੀ ਸ਼੍ਰੋਮਣੀ ਕਮੇਟੀ ਦੀ, ਕਦੋਂ ਸਿੱਖ ਭੱਜ ਰਿਹਾ ਜੀ ਹਸਪਤਾਲਾਂ ਤੋਂ, ਕਦੋਂ ਸਿੱਖ ਭੱਜ ਰਿਹਾ ਵਿਦਿਅਕ ਅਦਾਰਿਆਂ ਤੋਂ, ਹਰ ਖੇਤਰ 'ਚ ਹੈਗੇ ਆ। ਹੁਣ ਜੇ ਡਾਕਟਰ ਧਾਲੀਵਾਲ ਦੀ ਇੱਛਾ ਪੂਰੀ ਨਹੀਂ ਹੋ ਰਹੀ, ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ, ਤੇ ਇਹ ਤਾਂ ਨਹੀਂ ਕਿ ਗੁਰਦੁਆਰਿਆਂ ਦੇ ਖਿਲਾਫ ਝੰਡਾ ਚੱਕ ਲਓ ਵੀ ਗੁਰਦੁਆਰੇ ਬੰਦ ਕਰਾਉਣੇ ਆ, ਤੇ ਐ ਕੋਈ ਕਰਾ ਦੂ। ਤੇ ਜੇਕਰ ਕੋਈ ਮੂਹਰੋਂ ਲਲਕਾਰ ਕੇ ਕਹਿ ਦੇਵੇ ਫਿਰ ਆ ਜਾਓ ਬੰਦ ਕਰਾਉਣ, ਤੇ ਫਿਰ ਗੱਲ ਕਿੱਧਰ ਨੂੰ ਜਾਊਗੀ।
ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਸਾਡੇ ਧਰਮ ਦੇ ਵਿੱਚ ਗੁਰੂ ਦਾ, ਗੁਰਦੁਆਰਾ ਸਾਹਿਬ ਦਾ, ਲੰਗਰ ਦਾ, ਸੰਗਤ ਦਾ, ਪੰਗਤ ਦਾ ਤੇ ਹੋਰ ਬਹੁਤ ਸਾਰੇ ਸੰਕਲਪਾਂ ਦਾ ਇੱਕ ਬਹੁਤ ਅਹਿਮ ਸਥਾਨ ਆ। ਉਹਦੇ ਤੋਂ ਬਗੈਰ ਗੱਲ ਬਣਨੀ ਨਹੀਂ। ਸੋ ਐਵੇਂ ਹੀ ਅੱਜ ਦੇ ਮਾਡਰਨ ਯੁੱਗ ਦੀਆਂ ਗੱਪਾਂ 'ਚ ਗੱਲਾਂ 'ਚ ਫਸ ਕੇ ਆਪਣੇ ਧਰਮ ਦੇ ਖਿਲਾਫ ਨਾ ਭੁਗਤਿਆ ਕਰੋ। ਖੈਰ, ਅੱਜ ਪੰਜਾਬ ਭਰ ਦੇ ਵਿੱਚ ਬੱਸਾਂ ਵਾਲੇ ਮਹਿਕਮੇ ਨੇ ਹੜਤਾਲ ਕੀਤੀ, ਪੰਜਾਬ ਸਰਕਾਰ ਨਾਲ ਟਕਰਾਅ ਹੋਇਆ, ਥਾਂ ਥਾਂ ਤੇ ਕੁੱਟ ਕਟਾਪੇ ਤੇ ਲੜਾਈਆਂ ਝਗੜੀਆਂ ਦੀਆਂ ਵੀਡੀਓ ਆਈਆਂ, ਜਿਹਦੇ ਚ ਕਈ ਥਾਂ ਤੇ ਪੱਤਰਕਾਰ ਵੀ ਕੁੱਟੇ ਗਏ। ਉਹ ਸਾਰਾ ਮਸਲਾ ਤਾਂ ਪੰਜਾਬ ਦੇ ਜਾਂ ਸਾਰੇ ਦੁਨੀਆ ਦੇ ਅਖਬਾਰਾਂ 'ਚ ਕੱਲ੍ਹ ਨੂੰ ਛਪ ਜੂ। ਮੇਰਾ ਮਤਲਬ ਇਹ ਆ ਕਿ ਇਸ ਮੌਕੇ ਚਾਹੇ ਬੇਅਦਬੀ ਵਾਲਾ ਮਸਲਾ, ਚਾਹੇ ਡਰੱਗਸ ਦਾ ਨਸ਼ਿਆਂ ਵਾਲਾ ਮਸਲਾ, ਚਾਹੇ ਬੇਕਾਨੂੰਨੀ ਦਾ ਮਸਲਾ, ਤੇ ਚਾਹੇ ਆਹ ਧੀਆਂ ਭੈਣਾਂ ਦੇ ਕੁੱਟ ਕਟਾਪੇ, ਚੁੰਨੀਆਂ ਪੱਗਾਂ ਉਵੇਂ ਕਿਰਤੀ ਲੋਕ, ਮੁਲਾਜ਼ਮ ਲੋਕ, ਕਿਹੜਾ ਵਰਗ ਆ, ਮਤਲਬ ਜੋ ਕੁਝ ਰਵਾਇਤੀ ਸਿਆਸੀ ਪਾਰਟੀਆਂ ਪੰਜਾਬ 'ਚ ਕਰਦੀਆਂ ਰਹੀਆਂ ਨੇ, ਉਹ ਸਾਰਾ ਕੁਝ ਇਸ ਮੌਕੇ ਹੋ ਰਿਹਾ। ਆਮ ਆਦਮੀ ਪਾਰਟੀ ਇਹ ਗੱਲ ਲੋਕਾਂ ਨਾਲ ਕਹਿ ਕੇ ਆਈ ਸੀ ਕਿ ਅਸੀਂ ਉਹਨਾਂ ਵਰਗੇ ਨਹੀਂ, ਅਸੀਂ ਤਾਂ ਆਮ ਘਰਾਂ ਦੇ ਆ, ਸਾਨੂੰ ਜਿਤਾਓ। ਲੋਕਾਂ ਨੇ ਇਹਨਾਂ ਦੀਆਂ ਗੱਲਾਂ ਤੇ ਯਕੀਨ ਕੀਤਾ ਤੇ 92 ਵਿਧਾਇਕ ਜਿਹੜੇ ਦਿੱਤੇ, ਹੁਣ ਵੀ ਫਿਰ ਵੀ ਜਿਤਾਈ ਜਾਂਦੇ ਆ ਵੀ ਬਾਕੀ ਬਹੁਤ ਮਾੜੇ ਆ ਜੀ, ਮਾੜਿਆਂ ਨਾਲੋਂ ਵੀ ਅਸੀਂ ਤੁਹਾਨੂੰ ਫੇਰ ਚੰਗਾ ਸਮਝਦੇ ਆ, ਤਰਨਤਾਰਨ ਫਿਰ ਜਿਤਾ। ਹੁਣ ਲੋਕ ਤਾਂ ਇਹਨਾਂ ਤੇ ਯਕੀਨ ਕਰਕੇ ਪੂਰਨ ਤੌਰ ਤੇ ਇਹਨਾਂ 'ਚ ਭਰੋਸਾ ਜਤਾ ਕੇ ਹੁਣ ਜਾਣ ਕਿੱਧਰ? ਇਲੈਕਸ਼ਨ ਸਿਸਟਮ 'ਚ ਤਾਂ ਇਹੀ ਹੁੰਦਾ ਨਾ ਵੀ ਹੋਰ ਕਿਸੇ ਨੂੰ ਜਿਤਾ ਲਓ। ਪਹਿਲਾਂ ਵਾਲਿਆਂ ਨੂੰ ਮਾੜਾ ਮੰਨ ਕੇ ਤਾਂ ਇਹ ਲਿਆਂਦੇ ਸੀ, ਇਹ ਵੀ ਖਾਸ ਬਣੇ ਬੈਠੇ ਆ। ਉਹੀ ਸਾਰਾ ਕੁਝ ਜਿਹੜਾ ਕੁਝ ਪਹਿਲੀਆਂ ਪਾਰਟੀਆਂ ਕਰਦੀਆਂ ਰਹੀਆਂ ਨੇ, ਇਹ ਸਾਰਾ ਕੁਝ ਇਹ ਪਾਰਟੀ ਕਰ ਰਹੀ। ਬਿਲਕੁਲ ਹਾਲਾਤ ਉਹ ਨੇ ਪੰਜਾਬ ਦੇ ਜਿਹੜੇ 1967 ਚ ਪੱਛਮੀ ਬੰਗਾਲ ਦੇ ਸੀ। ਉੱਥੇ ਕਮਿਊਨਿਸਟ ਵਿਚਾਰਧਾਰਾ ਵਾਲਿਆਂ ਨੇ ਲੋਕਾਂ ਨੂੰ ਇਹ ਸੁਪਨਾ ਦਿਖਾਇਆ ਸੀ ਕਿ ਸਾਨੂੰ ਇੱਕ ਵਾਰੀ ਸੱਤਾ ਦਿਓ, ਅਸੀਂ ਚੱਕ ਦਿਆਂਗੇ ਫੱਟੇ। ਜਦੋਂ ਪੱਛਮੀ ਬੰਗਾਲ ਵਿੱਚ ਕਾਂਗਰੇਡਾਂ ਦੀ ਸਰਕਾਰ ਬਣੀ ਤੇ ਉਹ ਉਵੇਂ ਹੀ ਜਿਵੇਂ ਆਮ ਆਦਮੀ ਪਾਰਟੀ ਧੋਖੇਬਾਜ਼ ਨਿਕਲੀ ਆ, ਉਵੇਂ ਦਾ ਹੀ ਲੱਗਿਆ ਲੋਕਾਂ ਨੂੰ ਵੀ ਕੱਲ ਤਾਂ ਕੋਈ ਬਣੀ ਨਾ। ਅਖੀਰ ਉਹਦੇ ਵਿੱਚੋਂ ਹਾਲਾਤਾਂ ਦੇ ਵਿੱਚੋਂ ਨਕਸਲਾਈਟ ਲਹਿਰ ਨਿਕਲੀ ਸੀ। ਭਾਵੇਂ ਨਕਸਲਾਈਟ ਲਹਿਰ ਸਾਲ ਖੰਡ ਰਹੀ ਚਾਹੇ 2 ਸਾਲ ਰਹੀ, ਪਰ ਅੱਜ ਵੀ ਨਕਸਲਵਾੜੀਆਂ ਦਾ ਚਰਚਾ ਕਿਸੇ ਨਾ ਕਿਸੇ ਰੂਪ ਵਿੱਚ ਹੁੰਦਾ ਰਹਿੰਦਾ। ਤੇ ਨਕਸਲਵਾੜੀ ਲਹਿਰ ਆ ਜਿਹੜੀ, ਉਹ ਉਸ ਮਾਹੌਲ ਚੋਂ ਨਿਕਲੀ ਸੀ ਜਦੋਂ ਜਿਨ੍ਹਾਂ ਉੱਤੇ ਯਕੀਨ ਕਰਕੇ ਲੋਕਾਂ ਨੇ ਸੱਤਾ ਉਹਨਾਂ ਦੇ ਹਵਾਲੇ ਕੀਤੀ ਸੀ, ਤੇ ਜਦੋਂ ਉਹ ਵੀ ਬੇਕਾਰ ਸਾਬਤ ਹੋਏ। ਅੱਜ ਪੰਜਾਬ ਦੇ ਲੋਕਾਂ ਦਾ ਇਹੀ ਹਾਲ। ਕਿੱਧਰ ਜਾਣ ਲੋਕ? ਕੀ ਕਰਨ ਲੋਕ? ਕਿੱਥੇ ਜਾਣ? ਕਿਹੜੇ ਖੂਹ 'ਚ ਡਿੱਗਣ? ਸਭ ਤੋਂ ਜਿਹੜਾ ਆਖਰੀ ਤਜਰਬਾ ਸੀ ਉਹ ਲੋਕਾਂ ਨੇ ਕਰ ਲਿਆ। ਤੇ ਜਿਹੜੇ ਲੋਕ ਇਹ ਮੰਨੀ ਫਿਰਦੇ ਆ ਕਿ ਇਸੇ ਸਿਸਟਮ ਚੋਂ ਕੁਝ ਨਿਕਲੂ, ਜੇ ਆਮ ਆਦਮੀ ਹੁਣ ਨਵਾਂ ਕੇਜਰੀਵਾਲ ਲੱਭੋਗੇ, ਕੋਈ ਨਵਾਂ ਕੇਜਰੀਵਾਲ ਲੱਭੋਗੇ? ਇਹ ਸਿਸਟਮ ਬਹੁਤ ਖਤਰਨਾਕ ਤੇ ਭੈੜਾ ਸਿਸਟਮ ਆ। ਇਹ ਲੋਕਤੰਤਰੀ ਸਿਸਟਮ ਨਹੀਂ, ਇਹ ਲੋਕਤੰਤਰ ਦਾ ਦੁਸ਼ਮਣ ਸਿਸਟਮ ਆ। ਤੁਹਾਡੇ ਸਾਹਮਣੇ ਆ, ਭਾਈ ਅਮਰਤਪਾਲ ਸਿੰਘ ਜਿੱਤਿਆ, ਅਗਲੇ ਉਹਨੂੰ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਨਹੀਂ ਭਰਨ ਦੇ ਰਹੇ। ਹਾਲਾਂਕਿ ਜੰਮੂ ਵਾਲੇ, ਕਸ਼ਮੀਰ ਵਾਲੇ ਜਿਹੜਾ ਇੰਜੀਨੀਅਰ ਰਾਸ਼ਿਦ ਆ, ਜਿਹੜਾ ਪਿਛਲੀ ਵਾਰ ਵੀ ਗਿਆ ਸੀ, ਉਹਨੂੰ ਪੈਰੋਲ ਮਿਲ ਗਈ। ਅੱਜ ਖਬਰ ਆ ਚੁੱਕੀ ਆ ਕਿ ਇੰਜੀਨੀਅਰ ਰਾਸ਼ਿਦ ਜਾਂ ਰਸ਼ੀਦ, ਜੋ ਵੀ ਉਹਦਾ ਨਾਮ ਹੈ, ਉਹ ਪਾਰਲੀਮੈਂਟ 'ਚ ਜਾਵੇਗਾ। ਤੇ ਇੱਥੇ ਇਹਨੂੰ ਵੀ ਕਹਿ ਦਿੰਦੇ ਵੀ ਆਹ ਸ਼ਰਤਾਂ ਦੇ ਤਹਿਤ ਅਸੀਂ ਬੋਲਣ ਦਿੰਦੇ ਆ। ਅਗਲੇ ਤੁਹਾਡੇ ਪਾਰਲੀਮੈਂਟ ਦੇ ਮੈਂਬਰਾਂ ਨੂੰ, ਮੁੱਖ ਮੰਤਰੀਆਂ ਨੂੰ, ਪ੍ਰਧਾਨ ਮੰਤਰੀਆਂ ਨੂੰ ਚੱਲਣ ਤਾਂ ਦਿੰਦੇ ਨਹੀਂ। ਘੱਟ ਗਿਣਤੀ ਦੇ ਬੰਦਿਆਂ ਦੀ ਕੋਈ ਸੁਣਵਾਈ ਨਹੀਂ। ਜਿਹੜੇ ਆਪਾਂ ਕੱਲ ਗੱਲ ਕਰਦੇ ਸੀ ਪਰਸੋਂ, ਜਾਗੋ ਪੰਜਾਬ ਵਾਲੇ ਸਰਦਾਰ ਸਵਰਨ ਸਿੰਘ, ਜਿਹੜਾ ਉਹਦਾ ਬੋਪਰ ਆਏ, ਡਾਕਟਰ ਸੋਹਣ ਸਿੰਘ ਦਾ ਪੁੱਤਰ, ਉਹਦੀ ਅੱਜ ਇੰਟਰਵਿਊ ਇੱਕ ਚੈਨਲ ਤੇ ਮੈਂ ਸੁਣ ਰਿਹਾ ਸੀ। ਉਹਨਾਂ ਦੀ ਸਾਰੀ ਗੱਲਬਾਤ ਦਾ ਵੀ ਇਹੀ ਸੀ ਕਿ ਜਿੰਨੇ ਪੰਜਾਬ ਦੇ ਬਜ਼ੁਰਗ ਜਿਹੜੇ ਖਾੜਕੂ ਲਹਿਰ ਦੇ ਦਿਨਾਂ 'ਚ ਸਾਡੇ ਨਾਲ ਨਹੀਂ ਸੀ, ਸੰਘਰਸ਼ ਨਾਲ ਨਹੀਂ ਸੀ, ਜਾਂ ਉਹ ਸਾਇਲੈਂਟ ਸੀ ਜਾਂ ਦੂਜੇ ਪਾਸੇ ਸਰਕਾਰ ਨਾਲ ਸੀ, ਪੱਤਰਕਾਰ ਹੋਣ, ਅਫਸਰ ਹੋਣ, ਉਹ ਸਾਰੇ ਦੇ ਸਾਰੇ ਇਸ ਮੌਕੇ ਇਹ ਗੱਲ ਮੰਨ ਚੁੱਕੇ ਆ ਕਿ 1978 ਤੋਂ ਚੱਲੇ ਸੰਘਰਸ਼ ਵਿੱਚ ਜੁਝਾਰੂਆਂ ਦੇ ਤਰੀਕੇ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਜਿਹੜੇ ਮੁੱਦਿਆਂ ਤੇ ਉਹ ਲੋਕ ਲੜੇ ਸੀ ਉਹ ਬਿਲਕੁਲ ਠੀਕ ਸੀ। ਅੱਜ ਵੀ ਉਹ ਸਾਰੇ ਮੁੱਦੇ ਜਿਉਂਦੇ ਤਿਉਂ ਆ, ਸਗਾਂ ਤੇ ਮੁੱਦੇ ਹੋਰ ਨਾਲ ਰਲ ਗਏ ਆ। ਹੈਗੀ ਕਿਸੇ ਦੁਨੀਆ ਦੇ ਮੁਲਕ 'ਚ ਵਿਡੋ ਕਲੋਨੀ? ਸਾਡੇ ਇੱਥੇ ਉਸ ਮੁਲਕ ਨੇ
ਜਿਹਦੇ ਬਾਰੇ ਇਤਿਹਾਸ ਕਹਿੰਦਾ ਕਿ ਇਹਨਾਂ ਦੇ ਤਿਲਕ ਜਨੇਊ ਬਚਾਉਣ ਲਈ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਤੇ ਜਿਸ ਮੁਲਕ ਦੇ ਵਿੱਚ ਇਹ ਡੋਮੀਨੈਂਸ, ਇਹ ਬਹੁ ਗਿਣਤੀ ਨੇ, ਇੱਥੇ ਸਭ ਤੋਂ ਵੱਧ ਅਸੀਂ ਖਤਰੇ 'ਚ ਹਾਂ। ਇਕੱਲੇ ਅਸੀਂ ਨਹੀਂ, ਸਾਰੀਆਂ ਮਾਈਨੋਰਿਟੀਜ਼ ਖਤਰੇ 'ਚ ਨੇ। ਕੀ ਕਰਾਂਗੇ? ਖਾਲਿਸਤਾਨ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈ। ਕਿੰਨੇ ਕੁ ਟਾਈਮ ਕੇਜਰੀਵਾਲ ਲੱਭਦੇ ਫਿਰਾਂਗੇ? ਹੁਣ ਕੱਲ ਨੂੰ ਕੋਈ ਹੋਰ ਕੇਜਰੀਵਾਲ ਲੱਭ ਲੂ, ਜਿਤਾ ਲਓ ਜਿਹਨੂੰ ਜਿਤਾਉਣਾ, ਕੱਖ ਨਹੀਂ ਜੇ ਸਿਸਟਮ ਚੋਂ ਮਿਲਣਾ। ਖੈਰ, ਮੁੱਦੇ ਬੜੇ ਜ਼ਿਆਦਾ ਨੇ ਤੇ ਟਾਈਮ ਆਪਣੇ ਕੋਲੇ ਪੂਰਾ ਸੂਰਾ ਹੀ ਹੁੰਦਾ। ਇੱਕ ਕਸ਼ਮੀਰ ਦੇ ਵਿੱਚ ਪੱਤਰਕਾਰ ਆ, ਉਹਦਾ ਘਰ ਸਟੇਟ ਸਿਸਟਮ ਨੇ ਘਾਹ ਸੁੱਟਿਆ। ਅੱਜ ਸਾਰਾ ਦਿਨ ਉੱਤੇ ਚਰਚਾ ਚੱਲ ਰਹੀ ਆ, ਕਿਉਂਕਿ ਅਸਲ ਵਿੱਚ ਉਹ ਇਹਨਾਂ ਦੇ ਸਾਹਮਣੇ ਝੁਕਣ ਤੋਂ ਇਨਕਾਰੀ ਹੋ ਗਿਆ। ਠੀਕ ਆ ਕਿ ਉਹਦਾ ਘਰ ਢਾਤਾ, ਪਰ ਇੱਕ ਹੋਰ ਬਰਾਦਰੀ ਦੇ ਬੰਦੇ ਨੇ, ਯਾਨੀ ਕਿ ਉਸ ਮੁਸਲਮਾਨ ਦੇ ਨਾਲ ਕਿਸੇ ਹਿੰਦੂ ਭਰਾ ਨੇ ਠੋਕ ਵਜਾ ਕੇ ਨਾਲ ਖੜਨ ਦਾ ਵੀ ਆਹ ਚੱਕ ਯਾਰ ਤੈਨੂੰ ਮੈਂ ਦਿੰਨਾ। ਸੋ ਇੱਕ ਪਾਸੇ ਇਸ ਮੁਲਕ ਦਾ ਪੂਰਾ ਜ਼ੋਰ ਲੱਗਿਆ ਹੋਇਆ, ਜਿਹੜੇ ਕਾਬਜ ਨੇ ਉਹਨਾਂ ਦਾ ਜ਼ੋਰ ਲੱਗਿਆ ਕਿ ਹਿੰਦੂ ਮੁਸਲਮਾਨ ਕਰ ਦੇਣਾ। ਸਾਰੇ ਮੁਲਕ ਦੇ ਵਿੱਚ ਬੱਸਾਂ, ਗੱਡੀਆਂ, ਘਰਾਂ, ਹਰ ਥਾਂ ਤੇ ਕਲੇਸ਼ ਪਵਾ ਦੇਣੇ ਆ, ਜਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ। ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਨੁੱਖਤਾ ਦਾ ਦੀਵਾ ਜਿਹੜੇ ਲੋਕ ਜਗਦਾ ਰੱਖਦੇ ਨੇ, ਉਹਨਾਂ ਨੂੰ ਸਲੂਟ ਆ, ਸਲਾਮ ਆ। ਹਰ ਬੰਦਾ ਆਪਣੇ ਧਰਮ 'ਚ ਪਰਪੱਕ ਹੋਵੇ। ਹਿੰਦੂ ਇੱਕ ਵਧੀਆ ਹਿੰਦੂ ਬਣੇ, ਮੁਸਲਮਾਨ ਚੰਗਾ ਮੁਸਲਮਾਨ ਬਣੇ, ਸਿੱਖ ਚੰਗਾ ਸਿੱਖ ਹੋਵੇ। ਇੱਥੋਂ ਤੱਕ ਕਿ ਜੇ ਕੋਈ ਨਾਸਤਕ ਆ, ਉਹ ਇੱਕ ਚੰਗਾ ਨਾਸਤਕ ਬਣੇ, ਪਰ ਦੂਜਿਆਂ ਦੇ ਲੋਕਾਂ ਦੇ ਦਿਲ ਦੁਖੀ ਕਰਨ ਵਾਲਾ ਨਾ ਬਣੇ। ਭਾਰਤੀ ਨਿਜ਼ਾਮ ਭਾਰਤੀ ਲੋਕਾਂ ਦੇ ਸਿਰ ਪੜਵਾਉਣ ਲਈ ਇੱਕ ਦੂਜੇ ਦੇ ਹੱਥ 'ਚ ਤਰਸ਼ੂਲ, ਕਿਰਪਾਨਾਂ ਫੜਾ ਕੇ ਇੱਕ ਦੂਜੇ ਦਾ ਕਤਲੇਆਮ ਕਰਾਉਣ ਲਈ ਮਾਹੌਲ ਸਿਰਜ ਰਿਹਾ। ਸੋ ਇਸ ਮਾਹੌਲ ਤੋਂ ਬਚੋ। ਪਰ ਕਿੱਥੇ ਜੀ? ਜੰਮੂ ਕਸ਼ਮੀਰ ਦੇ ਵਿੱਚ ਕੋਈ ਵੈਸ਼ਨੋ ਦੇਵੀ ਮੈਡੀਕਲ ਕਾਲਜ ਦਾ ਮਸਲਾ ਹੋਇਆ ਹੈ। ਉੱਥੇ 50 ਸੀਟਾਂ ਸੀ ਤੇ 42 ਸੀਟਾਂ ਜਿਹੜੀ ਉੱਥੇ ਟੈਸਟ ਹੁੰਦਾ ਉਹਦੇ ਆਧਾਰ ਚੋਂ ਮੁਸਲਮਾਨ ਲੈ ਗਏ ਤੇ 6 ਹਿੰਦੂਆਂ ਨੂੰ ਮਿਲੀਆਂ। ਹੁਣ ਇਹ ਜਿਹੜਾ ਵੈਸ਼ਨੋ ਦੇਵੀ ਮੈਡੀਕਲ ਕਾਲਜ ਆ, ਇਹਦੇ ਬਾਰੇ ਹਿੰਦੂ ਕੱਟੜਪੰਥੀਆਂ ਨੇ ਰੌਲਾ ਪਾ ਲਿਆ ਇਹ ਜੀ ਇਹਦਾ ਸਾਰਾ ਜਿਹੜਾ ਪ੍ਰਬੰਧ ਦਾ ਪੈਸਾ ਉਹ ਜੀ ਹਿੰਦੂਆਂ ਦੇ ਵੈਸ਼ਨੋ ਦੇਵੀ ਟਰਸਟ ਚੋਂ ਆਉਂਦਾ। ਅਗਲਿਆਂ ਨੇ ਕੱਢ ਕੇ ਮੂਹਰੇ ਰਿਕਾਰਡ ਰੱਖਤਾ ਵੀ ਕਰੋੜਾਂ ਰੁਪਈਏ ਕਸ਼ਮੀਰ ਦੇ ਲੋਕਾਂ ਦੇ ਇਸ ਕਾਲਜ ਵਿੱਚ ਲੱਗੇ ਹੋਏ ਨੇ, ਹਰ ਸਾਲ ਇਹਨਾਂ ਨੂੰ ਦਿੰਨੇ ਆ। ਤੇ ਟੈਸਟ ਹੋਇਆ ਸੀ, ਇਹ ਧਰਮ ਦੇ ਆਧਾਰ ਤੇ ਨਹੀਂ ਇੱਥੇ ਕੋਈ ਹੁੰਦਾ। ਵਿਦਿਆਰਥੀ ਇੱਕ ਵਿਦਿਆਰਥੀ ਦੇ ਤੌਰ ਤੇ ਟੈਸਟ ਦਿੰਦੇ ਨੇ ਤੇ ਉਹਨਾਂ ਚੋਂ ਜੇ 50 ਸੀਟਾਂ ਚੋਂ 42 ਮੁਸਲਮਾਨ ਲੈ ਗਏ ਆ ਮੈਰਿਟ ਦੇ ਆਧਾਰ ਤੇ ਇਹਦੇ 'ਚ ਕੀ ਤਕਲੀਫ ਆ? ਪਰ ਇਹ ਗੱਲਾਂ ਕਿਉਂ ਵਾਪਰ ਰਹੀਆਂ ਨੇ? ਹੱਦ ਹੋ ਗਈ। ਵਿਦਿਅਕ ਅਦਾਰਿਆਂ ਦੇ ਵਿੱਚ ਵੀ ਐਉਂ ਚੱਲਿਆ ਕਰੂ ਕੰਮ, ਪਰ ਮੁਲਕ ਦਿਨੋਂ ਦਿਨ ਜਿਹੜਾ ਇੱਕ ਨੈਗੇਟਿਵਿਟੀ ਵਾਲੇ ਪਾਸੇ ਨੂੰ ਜਾ ਰਿਹਾ। ਤੇ ਇਹਦੇ ਵਿੱਚ ਦੁਨੀਆ ਦੇ ਵਿੱਚ ਭਾਰਤ ਦੇ ਲੋਕਾਂ ਲਈ ਇੱਕੋ ਇੱਕ ਕਿਰਨ ਜੇ ਕੋਈ ਬਚੀ ਹੋਈ ਆ, ਉਹ ਕੀ ਆ? ਉਹ ਹੈਗਾ ਖਾਲਸੇ, ਖਾਲਸੇ ਤੇ ਖਾਲਿਸਤਾਨੀ। ਸੋ ਜਿਸ ਤਰੀਕੇ ਨਾਲ ਆਪਾਂ ਅੰਦਰ ਖਾਤੇ ਆਪਦੀ ਕੌਮ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਉਲਝੇ ਹੋਏ ਆ, ਜਿਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਬਦਨਾਮ ਕਰਨ ਲਈ ਸਾਡੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਵੀ ਆ ਜਿਵੇਂ ਯੂਨੀਵਰਸਿਟੀ ਵਾਲੀ ਸਾਨੂੰ ਜਿੱਤ ਹਾਸਲ ਹੋਈ ਆ, ਜਾਂ ਹੋਰ ਬਹੁਤ ਸਾਰੀਆਂ ਸਾਡੇ ਝੋਲੀ 'ਚ ਖੁਸ਼ੀਆਂ ਖੇੜੇ ਸਤਿਗੁਰੂ ਪਾਉਂਦੇ ਆ, ਇਹ ਸਾਰੇ ਕਾਸੇ ਨੂੰ ਦੇਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸੀਸ ਝੁਕਾਉਂਦਿਆਂ ਹੋਇਆਂ ਇਹੀ ਕਹਿਣਾ ਪੈਂਦਾ ਕਿ ਬੀਤੇ ਇਤਿਹਾਸ ਵਿੱਚ ਵੀ ਸਾਡੇ ਪੁਰਖਿਆਂ ਨੇ ਹੱਕ ਸੱਚ ਲਈ ਲੜਾਈ ਲੜੀ, ਅੱਜ ਵੀ ਅਸੀਂ ਲੜ ਰਹੇ ਹਾਂ। ਅਗਾਂਹ ਵੀ ਜਦੋਂ ਤੱਕ ਧਰਤੀ ਤੇ ਜ਼ੁਲਮ, ਬੇਇਨਸਾਫੀ, ਵਿਤਕਰਾ ਤੇ ਵਧੀਕੀ ਹੁੰਦੀ ਰਹੂਗੀ, ਖਾਲਸੇ ਆਪਦਾ ਧਰਮ ਨਿਭਾਉਂਦੇ ਰਹਿਣਗੇ। ਪਰ ਇਹ ਸਾਰੇ ਸਮੇਂ ਦੌਰਾਨ ਸਾਨੂੰ ਇੱਕ ਖਿੱਤਾ ਚਾਹੀਦਾ ਜਿੱਥੇ ਅਸੀਂ ਦੁਨੀਆ ਨੂੰ ਦਿਖਾ ਸਕੀਏ ਕਿ ਖਾਲਸੇ ਦਾ, ਗੁਰੂ ਸਾਹਿਬਾਨ ਦਾ ਫਲਸਫਾ ਮਨੁੱਖ ਨੂੰ ਕਿਵੇਂ ਖੁਸ਼ਹਾਲ ਰੱਖ ਸਕਦਾ, ਜਿੱਥੇ ਫਿਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਵਰਗਿਆਂ ਨੂੰ ਇਹ ਗੱਲਾਂ ਕਹਿਣ ਦਾ ਮੌਕਾ ਨਹੀਂ ਮਿਲੇਗਾ। ਸੋ ਆਓ ਖਾਲਸੇ ਬਣੀਏ, ਖਾਲਿਸਤਾਨ ਸਿਰਜੀਏ ਤੇ ਖਾਲਿਸਤਾਨ ਹੀ ਦੁਨੀਆ ਭਰ ਦੇ ਲੋਕਾਂ ਨੂੰ ਇੱਕ ਮਾਡਲ ਮੁਲਕ, ਵੀ ਇਹੋ ਜਿਹਾ ਹੁੰਦਾ ਮੁਲਕ, ਆਹ ਹੁੰਦੀ ਆ ਸੱਤਾ, ਏਦਾਂ ਲੋਕਾਂ ਨੂੰ ਖੁਸ਼ ਰੱਖੀਦਾ। ਸਭ ਸਖਾਲੀ ਬੁੱਠੀਆ ਵਾਲਾ ਜਿਹੜਾ ਸਾਡੇ ਗੁਰੂ ਸਾਹਿਬ ਦਾ ਹੁਕਮ ਆ ਉਹ ਅਸੀਂ ਲਾਗੂ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।